Blinken says India must assist Canada with Sikh murder probe. He wants India to work with Canada on its investigation into the murder of a Sikh separatist leader, which has caused a rift between two of Washington's key partners. As a friend of both, we think it is very important that India work with Canada on its investigation and they find a way to resolve this difference in a cooperative way. India says it remains concerned about Khalistan movement, which aims to create a separate homeland for Sikhs in India. We have made our position very clear to friends and partners and they understand. और ਜਦੋਂ ਉਹਨੂੰ ਪੁੱਛਿਆ when asked whether the issue came up during the talks, the Indian diplomat did not deny the discussions or the renewed US request for India to join Canada's investigation. India apprises US of its concern on pro-Khalistan activity in Canada. 28 ਜਨਵਰੀ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਐਲਾਨ ਹੋ ਚੁੱਕਾ ਹੈ। ਹੁਣ ਉਹ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਡ ਸੈਕਟਰੀ ਆਫ ਡਿਫੈਂਸ ਗਏ ਹੋਏ ਨੇ, ਇਹਦੇ ਤੇ ਉਹਨਾਂ ਨੇ ਆਵਾਜ਼ ਨਹੀਂ ਕੱਢੀ ਕਿ ਜੀ ਤੁਸੀਂ ਇਹ ਅਮਰੀਕਾ ਦੇ ਵਿੱਚ ਰੋਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਸਾਡੀ ਗੰਗਾ ਜਮਨਾ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 10 ਨਵੰਬਰ 2023 27 ਕੱਤਕ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਵੀ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਕੈਲੀਫੋਰਨੀਆ ਤੋਂ ਸਰਦਾਰ ਰਵਿੰਦਰ ਸਿੰਘ ਰਿੰਪੀ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਇਹੀ ਬੇਨਤੀ ਕੀਤੀ ਹੈ ਕਿ ਜੋ ਅਦਾਰੇ ਪੰਥਕ ਸੇਵਾ ਕਰ ਰਹੇ ਹਨ ਉਹਨਾਂ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਵਿੰਦਰ ਸਿੰਘ ਰਿੰਪੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਜਿਹੜੇ ਅਮਰੀਕਾ ਦੇ ਫੋਰਨ ਸੈਕਟਰੀ ਅਤੇ ਡਿਫੈਂਸ ਸੈਕਟਰੀ, ਭਾਰਤ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਜਿਹੜੇ ਨੇ ਨਾਲ ਜਿਹੜੀ ਦਿੱਲੀ ਵਿੱਚ ਮੁਲਾਕਾਤਾਂ ਕਰ ਰਹੇ ਨੇ ਔਰ ਅਮਰੀਕਾ ਦੇ ਫੋਰਨ ਸੈਕਟਰੀ ਮਿਸਟਰ ਐਂਟਨੀ ਬਲਿੰਕਨ ਨੇ ਭਾਰਤ ਦੀ ਚੰਗੀ ਤਰ੍ਹਾਂ ਜਿਹੜੀ ਬਾਂਹ ਮਰੋੜੀ ਹੈ ਔਰ ਬਲਿੰਕਨ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਸ ਨੂੰ ਹਰਦੀਪ ਸਿੰਘ ਨਿੱਜਰ ਕਤਲ ਕੇਸ ਵਿੱਚ ਜਿਹੜੀ ਜਾਂਚ ਪੜਤਾਲ ਕਰਨ ਵਿੱਚ ਅਮਰੀਕਾ ਜਿਹੜਾ ਕੈਨੇਡਾ ਨਾਲ ਪੂਰਾ ਸਹਿਯੋਗ ਕਰਨਾ ਚਾਹੀਦਾ ਔਰ ਦਿੱਲੀ ਵਿੱਚ ਖਲੋ ਕੇ ਅਮਰੀਕਾ ਵੱਲੋਂ ਦਿੱਤੀ ਗਈ ਇਸ ਵਾਰਨੀ ਦੇ ਬੜੇ ਡੂੰਘੇ ਅਰਥ ਹਨ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਰਵਿੰਦਰ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਰਿੰਪੀ ਕਹਿੰਦੇ ਹਾਂ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਉਹ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੀ ਨੇ ਔਰ ਸਾਡੇ ਨਾਲ ਉਹਨਾਂ ਦਾ ਰਾਬਤਾ ਆਲਮੋਸਟ 35 ਸਾਲ ਪੁਰਾਣਾ ਜੀ। ਉਦੋਂ ਬਹੁਤ ਯੰਗ ਜਵਾਨ ਬੇਕਰਸਫੀਲਡ ਰਹਿੰਦੇ ਸੀ ਔਰ ਫੁੱਲ ਆਫ ਐਨਰਜੀ। ਸੰਗਰੂਰ ਜ਼ਿਲ੍ਹੇ ਨਾਲ ਇਹਨਾਂ ਦਾ ਸੰਬੰਧ ਹੈ ਔਰ
ਬੜੀ ਹੈਂਡਸਮ ਸ਼ਖਸੀਅਤ। ਫਿਰ ਮੇਰੇ ਦੇਖਦਿਆਂ ਉਹਨਾਂ ਦਾ ਵਿਆਹ ਹੋਇਆ। ਉਹਨਾਂ ਦੀ ਸਿੰਘਣੀ ਵੀ ਪੂਰੀ ਡੈਡੀਕੇਟਿਡ ਦਸਤਾਰ ਸਜਾਈ ਹੁੰਦੀ ਹੈ ਨਾਈਸ। ਔਰ ਹਰ ਆਏ ਗਏ ਦੀ ਸੇਵਾ ਦੇ ਵਿੱਚ ਤਤਪਰ। ਬਹੁਤ ਮਿਹਨਤ ਕੀਤੀ ਉਹਨਾਂ ਨੇ, ਸਟਰਗਲ ਕੀਤੀ ਔਰ ਹੁਣ ਉਹ ਮੈਂਟੀਕੇ 'ਚ ਰਹਿੰਦੇ ਨੇ। ਬਹੁਤ ਕਾਮਯਾਬ ਨੇ, ਕਾਰੋਬਾਰੀ ਤੌਰ 'ਤੇ ਟਰਾਂਸਪੋਰਟ ਕੰਪਨੀ ਰਨ ਕਰਦੇ ਨੇ। ਉਹਨਾਂ ਦੇ ਬਹੁਤ ਪਿਆਰੇ 2 ਬੇਟੇ 1 ਬੇਟੀ ਜਿਹੜੇ ਪੂਰੀਆਂ ਸਿੱਖੀ ਵੈਲਿਊਜ਼ 'ਚ ਰੜੇ ਹੋਏ ਨੇ, ਨਾਈਸ। ਖਾਲਿਸਤਾਨੀ ਨੇ। ਔਰ ਇਹ ਵੀਰ ਰਵਿੰਦਰ ਸਿੰਘ ਰਿੰਪੀ ਦੇ ਹੀ ਹਿੱਸੇ ਆਇਆ ਕਿ ਉਹਨਾਂ ਦੀ ਮੁੱਖ ਸੇਵਾਦਾਰ ਦੀ ਸੇਵਾ ਦੇ ਦੌਰਾਨ ਹੀ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਵੀ ਸਟਾਕਟਨ 'ਚ ਸਥਾਪਿਤ ਹੋਇਆ ਜੀ। ਔਰ ਬਹੁਤ ਸਾਰੇ ਪ੍ਰੋਗਰਾਮ, ਇਕੱਲਾ ਇਹੀ ਨਹੀਂ, ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਕਿ ਗੁਰਦੁਆਰੇ ਦੀਆਂ ਪ੍ਰਧਾਨਗੀਆਂ ਲਈ ਲੋਕ ਲੜਦੇ ਰਹਿੰਦੇ ਨੇ ਜਾਂ ਇਵੇਂ ਨਹੀਂ ਹੈ। ਜਿੱਥੇ ਸੱਚਮੁੱਚ ਕੋਈ ਪੰਥ ਨੂੰ ਪਿਆਰ ਕਰਨ ਵਾਲਾ ਆਉਂਦਾ ਹੈ, ਉਹਨਾਂ ਦਾ ਤੁਸੀਂ ਗੁਰਮਤਿ ਸਕੂਲ, ਪੰਜਾਬੀ ਸਕੂਲ ਦੇਖੋ ਸਟਾਕਟਨ ਦਾ। ਖਾਲਸਾਈ ਬਾਣੇ ਦੇ ਵਿੱਚ ਸਜੇ ਨੌਜਵਾਨ ਬੱਚੇ ਬੱਚੀਆਂ, ਗੱਤਕੇ ਦੀਆਂ ਦਰਜਨਾਂ ਟੀਮਾਂ, ਕੀਰਤਨ ਔਰ ਅੰਮ੍ਰਿਤ ਸੰਚਾਰ। ਉੱਥੇ ਲਗਾਤਾਰਤਾ ਨਾਲ ਅੰਮ੍ਰਿਤ ਸੰਚਾਰ ਹੁੰਦਾ ਹੈ। ਔਰ ਜਦੋਂ ਤੁਸੀਂ ਵੀ ਪਾਰਟਿਸਿਪੇਟ ਕੀਤਾ ਜਿਹੜੀ ਅਪ੍ਰੈਲ ਦੇ ਵਿੱਚ ਵਿਸਾਖੀ ਪੈਰੇਡ ਹੁੰਦੀ ਹੈ, ਬਿਲਕੁਲ। ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਹੋਰ ਨਗਰ ਕੀਰਤਨ 'ਚ ਇੰਨੀ ਵੱਡੀ ਗਿਣਤੀ 'ਚ ਖਾਲਸਾਈ ਬਾਣੇ 'ਚ ਨੌਜਵਾਨ ਬੱਚੇ ਬੱਚੀਆਂ ਜਾਂ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਤੁਹਾਨੂੰ ਨਜ਼ਰ ਆਉਣਗੇ, ਕਿਉਂਕਿ ਉਹਨਾਂ ਦੀ ਉਹ ਪ੍ਰਾਇੋਰਟੀ ਹੈ। ਹਰ ਆਉਣ ਵਾਲੇ ਰਾਗੀ ਜਥੇ ਨੂੰ, ਕੀਰਤਨੀ ਜਥੇ ਨੂੰ ਜਾਂ ਕਥਾਵਾਚਕ ਨੂੰ ਉਹ ਇਹ ਕਹਿੰਦੇ ਨੇ ਕਿ ਭਾਈ ਤੁਸੀਂ ਪ੍ਰੇਰਨਾ ਹੈ ਅੰਮ੍ਰਿਤ ਸੰਚਾਰ ਲਈ। ਔਰ ਲਗਾਤਾਰਤਾ ਨਾਲ ਅੰਮ੍ਰਿਤ ਸੰਚਾਰ ਹੁੰਦਾ ਔਰ ਖਾਲਿਸਤਾਨ ਦੀ ਹੱਬ ਹੈ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਭਾਰਤੀ ਏਜੰਸੀਆਂ ਕਰਦੀਆਂ ਨੇ, ਇਹਨਾਂ ਦੇ ਉੱਤੇ ਵੀ ਬਹੁਤ ਦਬਾਅ ਬਣਾਇਆ ਗਿਆ। ਸੈਨ ਫਰਾਂਸਿਸਕੋ ਦਾ ਕਾਉਂਸਲਰ ਆਪਣੇ, ਔਰ ਉਹ ਕੈਮਰਿਆਂ 'ਚ ਕੈਚ ਵੀ ਹੋਇਆ। FBI ਨੇ ਬਾਅਦ 'ਚ ਉਹ ਸਾਰੇ ਦਾ ਨੋਟਿਸ ਲਿਆ ਔਰ ਮੋਸਟ ਲਾਈਕਲੀ ਉਹ ਉਹਨਾਂ ਦਾ ਸਟੇਸ਼ਨ ਹੈਡ ਸੀ ਰਾਅ ਦਾ ਸੈਨ ਫਰਾਂਸਿਸਕੋ, ਜਿਹਨੂੰ ਵੀ ਕੁਆਇਟਲੀ ਵਾਪਸ ਭੇਜਿਆ ਗਿਆ। ਲੇਕਿਨ ਜਦੋਂ ਈਵਨ ਇਹ ਵੀ ਹੁੰਦਾ ਕਿ ਭਾਈ ਇਹਨਾਂ ਦੇ ਪਿੰਡਾਂ 'ਚ ਜਾ ਕੇ ਜ਼ਮੀਨ ਕੀ ਹੈ, ਸਭ ਦੇ ਉੱਤੇ ਪਾਬੰਦੀਆਂ ਇੱਧਰ ਉੱਧਰ, ਪਰ ਉਹ ਬੇਖੌਫ ਹੋ ਕੇ ਕਹਿੰਦੇ ਨੇ ਕਿ ਜੀ ਭਾਈ ਅਸੀਂ ਜਿਸ ਰਸਤੇ ਤੁਰੇ ਉਹਦੇ ਲਈ ਜਾਨ ਵੀ ਹਾਜ਼ਰ ਹੈ। ਔਰ ਇਹੀ ਨਹੀਂ, ਕਿਉਂਕਿ ਆਰਥਿਕ ਤੌਰ 'ਤੇ ਗੁਰੂ ਨੇ ਉਹਨਾਂ ਨੂੰ ਜਿਹੜਾ ਉਹ ਖੁਸ਼ਹਾਲ ਬਣਾਇਆ। ਉਹ ਪਿੱਛੇ ਵੀ ਜਿਹੜੇ ਸਿੰਘ ਜੇਲ੍ਹਾਂ 'ਚ ਨੇ, ਉਹਨਾਂ ਦੇ ਪਰਿਵਾਰ, ਹਰ ਪੰਥਕ ਜਿਹੜਾ ਐਕਟੀਵਿਟੀ ਹੈ ਉਹਦੇ ਲਈ ਉਹ ਦਿਲ ਖੋਲ ਕੇ ਡੋਨੇਟ ਕਰਦੇ ਨੇ। ਔਰ TV 84 ਨਾਲ, ਸਾਡੇ ਨਾਲ ਤਾਂ ਉਹ ਛੋਟੇ ਭਰਾਵਾਂ ਵਾਂਗ ਉਹਨਾਂ ਦਾ ਵਰਤਾਰਾ ਹੁੰਦਾ। ਔਰ ਇਸ ਵਾਰ ਵੀ ਹਾਲਾਂ ਜੋ ਉਹਨਾਂ ਨੇ ਕਮਿਟ ਕੀਤਾ ਹੋਇਆ, ਉਹਨਾਂ ਨੇ ਉਹ ਡੋਨੇਟ ਕੀਤਾ ਹੈ ਸੀ ਆਲਰੇਡੀ, ਪਰ ਕਿਉਂਕਿ ਫਾਈਨੈਂਸ਼ੀਅਲ ਕਰੰਚ 'ਚੋਂ ਗੁਜ਼ਰ ਰਹੇ ਹਾਂ, ਜਦੋਂ ਅਸੀਂ ਉਹਨਾਂ ਨੂੰ ਉੱਥੇ ਪੈਰੇਡ 'ਤੇ ਵੀ ਆਏ, ਸਾਡੇ ਫਲੋਟ ਦੇ ਨੇੜੇ ਵੀ, ਉਸ ਤੋਂ ਪਹਿਲਾਂ ਵੀ, ਅਤੇ ਘਰ ਵੀ ਅਸੀਂ ਗਏ ਤੇ ਉਹਨਾਂ ਨੇ ਚੈੱਕ ਬੁੱਕ ਅੱਗੇ ਰੱਖ ਦਿੱਤੀ। ਉਹਨਾਂ ਨੇ ਕਿਹਾ ਦੱਸੋ ਕਿੰਨੇ ਦਾ ਲਿਖਾਂ। ਸੋ ਇਹ ਜਿਹੜਾ ਪਾਰਟ ਹੁੰਦਾ ਇਹ ਛੋਟਾ ਨਹੀਂ ਹੁੰਦਾ। ਔਰ ਸਾਨੂੰ ਫਖਰ ਹੈ ਕਿ ਭਾਈ ਜਿੱਥੇ ਗੁਰੂ ਨੇ ਜਿਨ੍ਹਾਂ ਨੂੰ ਇਸ ਪਾਸੇ ਜਿਹੜਾ ਉਹ ਥੋੜ੍ਹਾ ਬਹੁਤ ਸੌਖਾ ਕੀਤਾ, ਜੇ ਉਹਨਾਂ 'ਚ ਪੰਥਕ ਪਿਆਰ ਹੋਏ ਤੇ ਫਿਰ ਬਹੁਤ ਸਾਰੇ ਪੰਥਕ ਕੰਮ ਜਿਹੜੇ ਨੇ ਅੱਗੇ ਤੁਰ ਸਕਦੇ ਨੇ। ਸੋ ਅਸੀਂ ਵੀ ਰਵਿੰਦਰ ਸਿੰਘ ਰਿੰਪੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਇੱਕ ਅਫਸੋਸ ਦੀ ਖਬਰ ਵੀ ਹੈ, ਕਿਉਂਕਿ ਜਦੋਂ ਅਕਸਰ ਮੈਂ ਇਹ ਗੱਲ ਕਹਿੰਦਾ, ਔਰ ਸਾਡੇ ਵੀਰ ਬਲਜਿੰਦਰ ਸਿੰਘ ਇੱਥੇ ਉਹ ਕਹਿੰਦੇ ਨੇ ਵੀ ਡਾਕਟਰ ਸਾਹਿਬ ਤੁਸੀਂ ਨਾ ਕਿਹਾ ਕਰੋ, ਕਿਉਂਕਿ ਤੁਹਾਡੀ ਸੇਵਾ ਜਿਹੜੀ ਹੈ ਅਜੇ ਪੰਥ ਨੂੰ ਬੜੀ ਲੋੜ ਹੈ। ਅਤੇ ਮੈਂ ਜਦੋਂ ਇਹ ਕਹਿੰਦਾ ਹੁੰਦਾ ਕਿ ਵੀ ਸਾਡੀ ਜਨਰੇਸ਼ਨ, ਅਸੀਂ ਹੁਣ ਜਿਹੜੀ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ ਹਾਂ। ਕੋਈ ਅੱਜ ਹੈ, ਕੋਈ ਕੱਲ੍ਹ ਹੈ, ਔਰ ਵਕਤ ਜਿਹੜਾ ਹੈ ਉਹ ਤਾਂ ਬੀਤ ਗਿਆ, ਉਮਰਾਂ ਦਾ ਇੱਕ ਵੱਡਾ ਹਿੱਸਾ ਭੋਗ ਲਿਆ। ਔਰ ਬੇਸ਼ੱਕ ਇਹ ਤਾਂ ਜਦੋਂ ਅਸੀਂ ਕਬੀਰ ਸਾਹਿਬ ਦਾ ਇਹ ਫਰਮਾਨ ਦੁਹਰਾਉਂਦੇ ਕਿ ਐਸੋ ਇਹੋ ਸੰਸਾਰ ਪੇਖਣਾ, ਰਹਿਨ ਨਾ ਕੋਊ ਪਹੀਐ ਰੇ, ਸੂਧੇ ਸੂਧੇ ਰੇਗ ਚਲੋ ਤੁਮ, ਨਾ ਤਰਕੂ ਤੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ, ਮੌਤ ਬਿਲਈਆ ਖਈ ਹੈ ਰੇ। ਕਿ ਇਹ ਇਨਸਾਨ ਤਾਂ ਚੂਹੇ ਵਾਂਗ ਹੈ ਅਤੇ ਬਿੱਲੀ ਜਿਹੜੀ ਹੈ, ਮੌਤ ਜਿਹੜੀ ਹੈ ਉਹ ਬਿੱਲੀ ਸਮਾਨ ਹੈ। ਕਿ ਵੀ ਮੀਚ ਬਲਈਆ ਖਈ ਹੈ ਰੇ, ਕਿ ਉਹਨੇ ਜਿਹੜਾ ਬਿੱਲੀ ਨੇ ਅਕਸਰ ਅਲਟੀਮੇਟਲੀ ਮੌਤ ਨੇ ਇਸ ਇਨਸਾਨੀ ਚੂਹੇ ਨੂੰ ਖਾਣਾ ਹੀ ਖਾਣਾ ਹੈ। ਔਰ ਉਹਦੇ 'ਚ ਧਨਵੰਤਾ ਔਰ ਨਿਰਧਨ ਮਨਈ, ਤਾਂ ਕਿ ਕਛੂ ਨਾ ਕਾਨੀ ਰੇ, ਰਾਜਾ ਪ੍ਰਜਾ ਸਮ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਕਿ ਉਹ ਧਨਵਾਨ ਹੈ ਕਿ ਗਰੀਬ ਹੈ, ਰਾਜਾ ਤੇ ਹੈ ਕਿ ਪ੍ਰਜਾ ਹੈ, ਉਹ ਹਰ ਇੱਕ ਨੂੰ ਕਾਲ ਨੇ ਖਾਣਾ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਰੀ ਰੇ,
ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੋਏ ਨੇ ਅੱਛਾ ਉਹਨਾਂ ਨੂੰ ਜਿਹੜਾ ਹੈ ਉਹ ਆਉਣ ਜਾਣ ਦੇ ਚੱਕਰ 'ਚ ਨਹੀਂ ਨੇ। ਔਰ ਇਸੇ ਨੂੰ ਹੀ ਜਦੋਂ ਅਸੀਂ ਕੋਈ ਚੰਗੀ ਰੂਹ ਗੁਰਸਿੱਖੀ ਰਸਤੇ ਵਾਲਾ ਜਾਂ ਕੋਈ ਵੀ ਜਿਹੜਾ ਇਮਾਨਦਾਰੀ ਨਾਲ ਜਿਹਨੇ ਜੀਵਨ ਜੀਵਿਆ ਬਿਲਕੁਲ ਉਹ ਤੁਰ ਜਾਂਦਾ ਹੈ, ਤਾਂ ਫਿਰ ਅਸੀਂ ਭਾਈ ਗੁਰਦਾਸ ਜੀ ਦੇ ਅਲਫਾਜ਼ ਦੁਹਰਾਉਂਦੇ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਜਨਮ ਸਵਾਰਨਾ ਇਹੀ ਹੈ ਕਿ ਤੁਹਾਡਾ ਜੀਵਨ ਬਾ ਮਤਲਬ ਹੋਏ, ਜੀ ਜ਼ਿੰਦਗੀ ਦਾ ਕੋਈ ਮਕਸਦ ਹੋਏ। ਉਹ ਤਾਂ ਜਿਹੜੀਆਂ ਬਾਕੀ ਕਿਰਿਆਵਾਂ ਨੇ, ਖਾਣਾ ਪੀਣਾ, ਬੱਚੇ ਜੰਮਣਾ, ਸੌਣਾ ਜਾਗਣਾ, ਐਨੀਮਲਸ ਤੁਸੀਂ ਦੇਖੋ ਸਾਡੇ ਕਿੰਨੇ ਕਰੀਬ ਨੇ। ਥੋੜਾ ਹੋਰ ਦੂਰ ਜਾ ਕੇ ਦੇਖੋ ਤੇ ਪਲਾਂਟਸ ਦੇ ਵਿੱਚ ਵੀ ਉਹ ਪ੍ਰੋਸੈਸਿਸ ਨੇ, ਉਹਨਾਂ ਦੇ ਵੀ ਪੋਲੀਨੇਸ਼ਨ, ਕ੍ਰਾਸ ਪੋਲੀਨੇਸ਼ਨ, ਉਹਨਾਂ ਦੇ ਭਾਵ ਜਜ਼ਬਾਤ ਲਿਵਿੰਗ ਥਿੰਗਸ ਦੇ ਵਿੱਚ ਹੀ ਪਲਾਂਟਸ ਆਉਂਦੇ ਨੇ। ਐਨੀਮਲਸ ਤਾਂ ਮੱਚ ਕਲੋਜ਼ਰ ਨੇ, ਸਾਡੇ ਕਲਾਸ ਮੈਮੇਲੀ ਹੈ, ਉਵੇਂ ਹੀ ਅਸੀਂ ਉਹਨਾਂ ਦੇ ਅੰਦਰ ਜਿਹੜਾ ਹੈ ਉਹ ਸਾਰੇ ਦੇਖਦੇ ਹਾਂ, ਉਹਨਾਂ ਦੇ ਹਾਵ ਭਾਵ ਦੇਖਦੇ ਹਾਂ। ਲੇਕਿਨ ਜਦੋਂ ਅਸੀਂ ਇਨਸਾਨ ਦੀ ਗੱਲ ਕਰਦੇ ਹਾਂ ਤਾਂ ਫਿਰ ਇਨਸਾਨ ਨੂੰ ਰੱਬ ਨੇ ਇੱਕ ਖਾਸ ਮਕਸਦ ਲਈ ਬਣਾਇਆ। ਉਸ ਦੇ ਅੰਦਰ ਰੱਬ ਨੇ ਆਪਣਾ ਆਪਾ ਰੱਖਿਆ ਹੋਇਆ। ਜਦੋਂ ਗੁਰਬਾਣੀ 'ਚ ਅਸੀਂ ਇਹ ਯਾਦ ਕਰਦੇ ਹਾਂ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਜੋ ਬ੍ਰਹਿਮੰਡ ਦੇ ਵਿੱਚ ਹੈ, ਕਾਸਮੋਸ 'ਚ ਹੈ, ਯੂਨੀਵਰਸ 'ਚ, ਉਹ ਸਾਡੇ ਪਿੰਡੇ 'ਚ ਹੈ, ਵਜੂਦ ਦੇ ਵਿੱਚ ਹੈ। ਔਰ ਜਿਹਨੇ ਉਸ ਨੂੰ ਖੋਜਿਆ ਉਸ ਨੇ ਉਸ ਨੂੰ ਪਾ ਲਿਆ। ਹੁਣ ਪਾਣਾ ਕੋਈ ਇਹ ਨਹੀਂ ਹੈ ਵੀ ਤੁਸੀਂ ਕਿਸੇ ਚੀਜ਼ ਨੂੰ ਜੱਫਾ ਮਾਰ ਲੈਂਦੇ ਹੋ, ਤੁਹਾਨੂੰ ਜ਼ਿੰਦਗੀ ਦੀ ਸਮਝ ਆ ਜਾਂਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਮੈਂ ਮਹਿਜ਼ 5 ਐਲੀਮੈਂਟ ਨਹੀਂ ਹੈ, ਆਕਾਸ਼ ਵਾਯੂ ਅਗਨੀ ਜਲ ਪ੍ਰਿਥਵੀ। ਜੀਵਨ ਦਾ ਮਕਸਦ ਇਹ ਨਹੀਂ ਹੈ ਕਿ ਖਾਓ ਪੀਓ ਕਰੋ ਆਨੰਦ, ਭਾਂਡੇ ਮਾਂਜੇ ਪਰਮਾਨੰਦ। ਇਹ ਨਹੀਂ ਹੈ ਜੀਵਨ ਦਾ ਮਕਸਦ। ਜੀਵਨ ਦਾ ਮਕਸਦ ਔਰ ਇਹ ਜੀਵਨ ਐਵੇਂ ਨਹੀਂ ਮਿਲਿਆ, ਇਹ ਬਹੁਤ ਕੀਮਤੀ ਹੈ। ਜਿਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਕਿ ਜਿਹੜੇ ਦੇਵਤੇ ਨੇ, ਐਂਜਲਸ ਨੇ, ਉਹ ਵੀ ਇਹ ਡ੍ਰੀਮ ਕਰਦੇ ਨੇ ਕਿ ਅਸੀਂ ਇਨਸਾਨ ਬਣੀਏ। ਔਰ ਜੇ ਇਨਸਾਨੀ ਜਾਮਾ ਮਿਲਿਆ ਤੇ ਫਿਰ ਭਈ ਪ੍ਰਾਪਤ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਰੱਬ ਦੀ ਯਾਦ ਇਸ ਲਈ ਨਹੀਂ ਕਿ ਰੱਬ ਨੂੰ ਕੋਈ ਖੁਸ਼ਾਮਦ ਚੰਗੀ ਲੱਗਦੀ ਹੈ ਕਿ ਕੋਈ ਰੱਬ ਰੱਬ ਕਰੇ ਜਾਂ ਅੱਲਾ ਅੱਲਾ ਕਰੇ ਜਾਂ ਵਾਹਿਗੁਰੂ ਵਾਹਿਗੁਰੂ ਕਰੇ ਜਾਂ ਰਾਮ ਰਾਮ ਕਰੇ ਉਹਨੂੰ ਚੰਗਾ ਲੱਗਦਾ। ਅਸਲ ਦੇ ਵਿੱਚ ਜਦੋਂ ਅਸੀਂ ਉਸ ਨੂੰ ਪੁਕਾਰਦੇ, ਅਸੀਂ ਆਪਣੇ ਅੰਦਰ ਦੇ ਵਿੱਚ ਝਾਕ ਰਹੇ ਹੁੰਦੇ ਹਾਂ, ਅਸੀਂ ਆਪਣੇ ਅੰਦਰ ਨੂੰ ਹੀ ਲੱਭ ਰਹੇ ਹੁੰਦੇ ਹਾਂ, ਅਸੀਂ ਆਪਣੇ ਆਪ 'ਚ ਹੀ ਗਵਾਚੇ ਹੁੰਦੇ ਹਾਂ। ਔਰ ਉਸ ਗਵਾਚੇਪਨ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ। ਔਰ ਬੁੱਲੇ ਸ਼ਾਹ ਨੇ ਜਦੋਂ ਬੜੇ ਸਾਦੇ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਬੁੱਲਿਆ ਰੱਬ ਦਾ ਕੀ ਪਾਣਾ, ਇੱਧਰੋਂ ਪੁੱਟਿਆ ਉੱਧਰ ਲਾਣਾ। ਹੁਣ ਜਿਹੜਾ ਮਾਇਆ ਦੇ ਵਿੱਚ, ਦੁਨੀਆਦਾਰੀ ਦੇ ਵਿੱਚ, ਇਆਸ਼ੀ ਦੇ ਵਿੱਚ ਗਲਤਾਨ ਹੈ ਮਨ, ਜੇ ਉੱਧਰੋਂ ਪੁੱਟ ਲਓ ਤੇ ਸੱਚ ਵੱਲ ਲੱਗ ਜਾਏ ਤੇ ਇਹ ਰੱਬ ਦਾ ਪਾਣਾ ਹੈ। ਔਰ ਅਸੀਂ ਸਮਝਦੇ ਹਾਂ ਕਿ ਇਸ ਜੀਵਨ ਦੇ ਅੰਦਰ ਇੱਕ ਪਾਰਟ ਤੁਹਾਡਾ ਗ੍ਰਸਤੀ ਜੀਵਨ, ਜਿਹੜੇ ਇਸ ਜੀਵਨ 'ਚ ਆਉਂਦੇ ਨੇ, ਫਿਰ ਤੁਹਾਡੇ ਸਾਹਮਣੇ ਸੱਚ ਹੱਕ ਇਨਸਾਫ ਦਾ ਰਸਤਾ ਹੈ। ਔਰ ਜਿਨ੍ਹਾਂ ਦੇ ਲਈ ਮੈਂ ਇਹ ਸਾਰੀ ਗੱਲ ਕੀਤੀ ਹੈ, ਵੀਰ ਜਸਪਾਲ ਸਿੰਘ, ਜਿਨ੍ਹਾਂ ਨੂੰ ਪੋਪੂਲਰਲੀ JP ਸਿੰਘ ਕਰਕੇ ਜਾਣਿਆ ਜਾਂਦਾ ਸੀ, ਦਰਸ਼ਕ ਉਹਨਾਂ ਦੀ ਪਿਕਚਰ ਸਕਰੀਨ ਤੇ ਦੇਖ ਸਕਦੇ ਨੇ। ਬਹੁਤ ਹੈਂਡਸਮ, ਹਮੇਸ਼ਾ ਵੈਲ ਡਰੈਸਡ ਔਰ ਪੂਰੀ ਕਮਿਟਮੈਂਟ ਦੇ ਨਾਲ ਉਹਨਾਂ ਨੇ ਖਾਲਿਸਤਾਨੀ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ। ਪ੍ਰੋਮੀਨੈਂਟ ਸਪੋਕਸਪਰਸਨ ਵੀ ਸਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ, ਜਦੋਂ ਅਜੇ ਇਸ 'ਤੇ ਪਾਬੰਦੀ ਅਮਰੀਕਾ ਨੇ ਨਹੀਂ ਸੀ ਲਾਈ। ਬਹੁਤ ਚੰਗੇ ਬੁਲਾਰੇ ਔਰ ਸਿੰਘਾਂ ਦੇ ਨਾਲ ਹਮੇਸ਼ਾ ਸੇਵਾ ਦੇ ਵਿੱਚ ਰਹਿਣ ਵਾਲੇ। ਇੱਥੇ ਵੀ ਉਹਨਾਂ ਦੀ ਸਿੰਘਣੀ ਸਾਹਿਬਾਂ ਵੀ, ਹਾਲਾਂ ਉਹਨਾਂ ਦੇ ਬੱਚੇ ਨਹੀਂ ਨੇ, ਲੇਕਿਨ ਉਹਨਾਂ ਨੇ ਇਵੇਂ ਹੀ ਕਿ ਜਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਕੌਮ ਨੂੰ ਦਿੱਤੀ। ਔਰ ਅੱਜ ਜਦੋਂ ਸਵੇਰੇ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਭਾਈ ਪਿਛਲੀ ਰਾਤ ਉਹ ਬੜੇ ਚੰਗੀ ਤਰ੍ਹਾਂ, ਜੇ ਕੁਛ ਮਹੀਨੇ ਪਹਿਲਾਂ ਹੀ UN ਦੇ ਬਾਹਰ ਪ੍ਰੋਟੈਸਟ ਦੇ ਵਿੱਚ ਉਹ ਤੇ ਉਹਨਾਂ ਦੀ ਸਿੰਘਣੀ ਜਿਹੜੇ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ, ਔਰ ਉਹਨਾਂ ਨੇ ਹਮੇਸ਼ਾ ਐਡਮਾਇਰ ਵੀ ਕਰਨਾ। ਬਾਕੀ ਸਿਆਸੀ ਤੌਰ ਤੇ ਕਈ ਵਾਰ ਇਖਤਲਾਫਾਤ ਵੀ ਹੁੰਦੇ ਨੇ, ਕਈ ਵਾਰ ਇੱਧਰ ਉੱਧਰ ਵੀ ਗੱਲਾਂ ਹੁੰਦੀਆਂ ਨੇ, ਪਰ ਸਾਡਾ ਕ੍ਰਾਈਟੇਰੀਆ ਹਮੇਸ਼ਾ ਹੀ ਇਹ ਰਿਹਾ ਜਾਂ ਇਹੀ ਹੈ ਕਿ ਸਾਂਝ ਕੀਚੈ ਗੁਣਾ ਕੇਰੀ, ਛੋੜ ਅਵਗੁਣ ਚੱਲੀ ਹੈ। ਇੱਕ ਚੰਗਾ ਐਕਟਿਵਿਸਟ, ਇੱਕ ਚੰਗੀ ਰੂਹ ਜਿਹੜੇ ਨਿਊਯਾਰਕ ਦੇ ਵਿੱਚ ਹੀ ਰਹਿੰਦੇ ਸਨ ਔਰ ਹਰ ਪ੍ਰੋਟੈਸਟ ਰੈਲੀ
ਔਰ ਕਾਨਫਰੰਸ ਉਸ ਦੇ ਮੋਹਰੀ ਹਿੱਸਾ ਹੁੰਦੇ ਸੀ ਜੀ ਔਰ ਉਹਨਾਂ ਦੀ ਜਿਹੜੀ ਹੈ ਉਹ ਕ੍ਰੀਮੇਸ਼ਨ ਔਰ ਅੰਤਮ ਅਰਦਾਸ ਟਿਊਜ਼ਡੇ ਹੈ। ਡਿਟੇਲ ਜਦੋਂ ਸਾਨੂੰ ਮਿਲਣਗੀਆਂ ਅਸੀਂ ਡਿਸਕਸ ਕਰਾਂਗੇ। ਜੀ ਔਰ ਇਸੇ ਤਰ੍ਹਾਂ ਹੀ ਇੱਕ ਸਾਡੇ ਹੋਰ ਪਿਆਰੇ ਵੀਰ ਜਿਹੜੇ ਵਿੰਡਸਰ ਦੇ ਵਿੱਚ ਜਿਨ੍ਹਾਂ ਦੇ ਨਾਲ ਸਾਡਾ ਸੰਪਰਕ, ਉਹਨਾਂ ਦੇ ਬਜ਼ੁਰਗ ਪਿਤਾ ਸਰ ਮਹਿੰਦਰ ਸਿੰਘ ਕੰਦੋਲਾ, ਉਹ ਪਿਛਲੇ ਦਿਨੀ ਚੜ੍ਹਾਈ ਕਰ ਗਏ ਨੇ। ਸੋ ਸਰ ਵਿੰਡਸਰ ਅਮਰੀਕਾ ਦੇ ਡਿਟਰੋਇਟ ਵਾਲੇ ਪਾਸਿਓਂ ਬਾਰਡਰ ਦੇ ਉੱਤੇ ਹੈ। ਕੱਲ ਉਹਨਾਂ ਦੀ ਕ੍ਰੀਮੇਸ਼ਨ ਔਰ ਅੰਤਮ ਅਰਦਾਸ ਹੈ ਔਰ ਉਸ ਦੇ ਵਿੱਚ ਕੈਨੇਡਾ ਤੋਂ ਔਰ ਇਹ ਵੀ ਸਮੁੱਚਾ ਪਰਿਵਾਰ ਹਰਜਿੰਦਰ ਸਿੰਘ ਹੋਰਾਂ ਦਾ, ਟੋਰਾਂਟੋ ਵਾਸੀ ਜਿੰਨੇ ਉਹਨਾਂ ਦੇ ਵੀਰ ਔਰ ਰਿਸ਼ਤੇਦਾਰ ਨੇ, ਸਾਰੇ ਹੀ ਪੰਥ ਪ੍ਰਸਤ ਖਾਲਿਸਤਾਨੀ। ਔਰ ਅੱਜ ਹੀ ਵੀਰ ਹਰਜਿੰਦਰ ਸਿੰਘ ਜਦੋਂ ਆਪਣੇ ਪਿਤਾ ਜੀ ਬਾਰੇ ਦੱਸ ਰਹੇ ਸੀ ਕਿ ਭਾਈ ਕਿਵੇਂ ਉਹਨਾਂ ਨੇ ਬਿਲਕੁਲ ਨਿਯਮ ਦੇ ਨਾਲ ਦਸਵੰਧ ਕੱਢਣਾ, ਅੰਮ੍ਰਿਤ ਵੇਲੇ ਜਾਗਣਾ, ਸਾਰੀ ਉਮਰ ਨਾਮ ਦੀ ਕਮਾਈ ਵੀ ਕੀਤੀ, ਪੰਥ ਦੇ ਵੀ। ਔਰ ਉਹਨਾਂ ਨੇ ਕਿਹਾ ਵੀ ਜਿੱਥੇ ਵੀ ਉਹਨਾਂ ਨੇ ਜਾਣਾ, ਇਤਿਹਾਸਕ ਤਖਤਾਂ ਗੁਰਦੁਆਰਿਆਂ ਤੇ ਉਹਨਾਂ ਨੇ ਦੇਖਣਾ ਕਿਸ ਸੇਵਾ ਦੀ ਲੋੜ ਹੈ, ਉਹ ਸੇਵਾ ਕਰਨੀ। ਸੋ ਇਹ ਸਾਰਾ ਹੀ ਜਿਹੜਾ ਪਾਰਟ ਹੈ, ਅਸੀਂ ਸਮਝਦੇ ਹਾਂ ਕਿ ਜਦੋਂ ਇਸ ਕਿਸਮ ਦੀਆਂ ਸ਼ਖਸੀਅਤਾਂ ਦੁਨੀਆ ਤੋਂ ਜਾਂਦੀਆਂ ਨੇ ਤੇ ਇਹ ਉਸ ਕੈਟਾਗਰੀ 'ਚ ਹੀ ਆਉਂਦੇ ਨੇ। ਇਹ ਹਾਲਾਂ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਹੈ, ਕਬੀਰ ਬੀਚਕ ਗ੍ਰੰਥ ਦੇ ਵਿੱਚ ਹੈ, ਕਬੀਰ ਜਬ ਤੂੰ ਆਇਆ ਜਗਤ ਮੇਂ ਜਗ ਹੱਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਜਗ ਰੋਏ ਤੁਮ ਹੰਸੋ ਜਗ ਰੋਏ। ਕਿ ਭਾਈ ਤੁਹਾਡੀ ਐਸੀ ਕਰਨੀ ਹੋਏ ਇਹ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਜਨਮ ਪਹਿਲੀ ਕਰਾਈ ਦੇ ਨਾਲ ਹੁੰਦਾ ਹੈ, ਜਦੋਂ ਬੱਚੇ ਦੀ ਪਹਿਲੀ ਚੀਖ ਹੁੰਦੀ ਹੈ। ਸੋ ਇਹਨੂੰ ਹੀ ਅਸੀਂ ਗੁਰਮੁਖ ਜਨਮ ਸਵਾਰ ਦੇ ਨਾਲ ਹੀ ਯਾਦ ਕਰਦੇ ਹਾਂ। ਸੋ ਅਸੀਂ ਇਹਨਾਂ ਦੋਨੋਂ ਹੀ ਸ਼ਖਸੀਅਤਾਂ ਦੇ ਤੁਰ ਜਾਣ ਤੇ ਜਿੱਥੇ ਪਰਿਵਾਰਾਂ ਦੇ ਨਾਲ, ਗੁਰਸਿੱਖ ਸੱਜਣਾਂ ਦੇ ਨਾਲ, ਸਮੁੱਚੀਆਂ ਸੰਗਤਾਂ ਜਿਹੜੀਆਂ ਨਾਲ ਜੁੜੀਆਂ ਨੇ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ, ਉੱਥੇ ਨਾਲ ਦੀ ਨਾਲ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਹੁਣ ਅਸੀਂ ਗੱਲ ਜਿਹੜਾ ਟੌਪਿਕ ਅਹਿਮੀਅਤ ਵਾਲਾ ਹੈ, ਹਾਲਾਂ ਸਾਡੀ ਜਿਹੜੀ ਯੂਬਾ ਸਿਟੀ ਦੀ ਕਵਰੇਜ ਹੈ ਉਸ ਨੂੰ ਪਹਿਲਾਂ ਹੀ ਪਸੰਦ ਕੀਤਾ ਗਿਆ। ਕੱਲ੍ਹ ਵੀ ਹਾਲਾਂ ਅਸੀਂ ਪ੍ਰੋਗਰਾਮ ਥੋੜ੍ਹਾ ਲੇਟ ਸ਼ੁਰੂ ਕੀਤਾ ਸੀ, ਬਰੀਫ ਸਨਿਪੈਟ ਹੀ ਸੀਗੇ ਪਹਿਲੇ ਪਾਰਟ ਦੇ ਵਿੱਚ, ਲੇਕਿਨ ਸਾਡੇ ਵੀਰ ਸੁਖਵਿੰਦਰ ਸਿੰਘ ਧਾਲੀਵਾਲ, ਉਹਨਾਂ ਦੀ ਲਿਖਤ ਵੀ ਹੈ ਛੋਟੀ ਜਿਹੀ, ਕਿ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਥੈਂਕਸ TV84 for showing Yuba City Nagar Kirtan. I watched each and every moment of your live show. Good. May your team prosper in life. So ਸਾਡੇ ਲਈ ਇਹ ਜਿਹੜੇ ਹੌਸਲੇ ਵਾਲੇ ਲਿਖਤਾਂ ਜਿਹੜੀਆਂ ਲਫ਼ਜ਼ ਹੁੰਦੇ ਨੇ ਸਾਡੇ ਵਿਊਅਰਸ ਦੇ, ਇਹ ਸਾਨੂੰ ਹੋਰ ਵੀ ਜਿਹੜਾ ਹੈ ਉਹ ਉਤਸ਼ਾਹ ਦੇ ਨਾਲ ਤੋਰਦੇ ਨੇ। ਔਰ ਮੈਂ ਜਿਵੇਂ ਕੱਲ੍ਹ ਵੀ ਕਿਹਾ ਸੀ ਕਿ ਸਾਡੀ ਟੈਕਨੀਕਲ ਟੀਮ, ਸਾਡੇ ਐਂਕਰ ਔਰ ਵੈਲ ਵਿਸ਼ਰ ਜਿਹੜਾ ਨੇ ਨਾਲ ਖਲੋ ਕੇ, ਕਿਉਂਕਿ ਉੱਥੋਂ ਲਾਈਵ ਔਰ ਇੱਕ ਪੂਰਾ ਇੱਕ ਸੈਟਅਪ ਹੁੰਦਾ ਜਿਹੜਾ ਤੁਹਾਨੂੰ ਕ੍ਰੀਏਟ ਕਰਨਾ ਪੈਂਦਾ। 8-10 ਬੰਦਿਆਂ ਦੀ ਤੁਹਾਨੂੰ ਲੋੜ ਹੁੰਦੀ ਹੈ, ਹਜ਼ਾਰਾਂ ਜਦੋਂ ਗੁਜ਼ਰ ਰਹੇ ਹੁੰਦੇ ਨੇ। ਬਿਲਕੁਲ ਘੇਰਾਬੰਦੀ ਕੀਤੀ ਸੀ ਮੇਰੀ, ਘੇਰਾਬੰਦੀ ਵੀ ਕੀਤੀ ਹੁੰਦੀ ਹੈ, ਉਹਨਾਂ ਨੂੰ ਇੰਟਰਵਿਊ ਵੀ ਕਰਨਾ ਹੁੰਦਾ। ਸੋ ਅਸੀਂ ਇੱਕ ਵਾਰ ਫੇਰ ਸਾਰਿਆਂ ਦੀਆਂ ਸੇਵਾਵਾਂ ਰੈਕਗਨਾਈਜ਼ ਕਰਦੇ ਹਾਂ ਔਰ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਬਹੁਤ ਵਾਰ ਜਿਹਨੂੰ ਅਸੀਂ ਗੇਮ ਚੇਂਜ ਕਹਿੰਦੇ ਹਾਂ, ਵੈਸੇ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਜਦੋਂ ਰੱਬ ਦੀ ਗੱਲ ਵੀ ਹੁੰਦੀ ਹੈ ਵੀ ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਕਿ ਭਾਈ ਖਿਨ 'ਚ ਕੁਛ ਹੁੰਦਾ, ਖਿਨ 'ਚ ਕੁਛ ਹੋ ਜਾਂਦਾ। ਇਹ ਰੱਬ ਦਾ ਹੀ ਰੂਪ ਹੈ, ਉਹਦੇ ਅਚਰਜ ਰੂਪ ਨੇ। ਤੇ ਮਨੁੱਖ ਬਾਰੇ, ਇਨਸਾਨ ਬਾਰੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਿ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ ਚਿਤਵਤ ਰਹੋ ਠਗੌਰ ਨਾਨਕ ਫਾਸੀ ਗੱਲ ਪਰੀ। ਕਿ ਮਨੁੱਖ ਕੁਛ ਚਾਹੁੰਦਾ ਹੁੰਦਾ ਤੇ ਹੋਰ ਦਾ ਹੋਰ ਹੀ ਜਾਂਦਾ। ਮੈਂ ਇੱਕਦਮ ਦੇਖਦਾ ਹਾਂ ਕਿ G20 ਜਿਨ੍ਹਾਂ ਦਿਨਾਂ 'ਚ ਹੁੰਦੀ ਹੈ, ਤੁਸੀਂ ਭਾਰਤ ਵਾਲਿਆਂ ਦੀ, ਉਹ ਸਾਡੇ ਪੰਜਾਬੀ 'ਚ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਹਵਾ ਹੀ ਬਦਲ ਗਈ। ਉਹ ਸੱਚਮੁੱਚ ਹੀ ਜਿਹੜਾ ਹੈ 7ਵੇਂ ਅਸਮਾਨ ਦੇ ਉੱਤੇ ਬੈਠਾ। ਉਸ ਤੋਂ ਪਹਿਲਾਂ G20 ਤੋਂ ਉਹ ਇੱਕ ਗੱਡਾ ਜਿਹੜਾ ਚੰਦਰਮਾ 'ਤੇ ਉਤਾਰਿਆ, ਉਹਦਾ ਹੁਣ ਖਬਰ ਹੀ ਨਹੀਂ ਲੈਂਦੇ ਵੀ ਕੀ ਹੋਇਆ। ਉਹਦੀਆਂ ਬੱਤੀਆਂ ਵੀ ਗੁੱਲ ਅਤੇ ਬੈਟਰੀਆਂ ਵੀ ਗੁੱਲ। ਲੇਕਿਨ ਇਹ ਕਿ ਹਮ ਚੰਦਰਮਾ ਪਰ ਔਰ ਭਾਰਤ ਵਿਸ਼ਵ ਗੁਰੂ ਔਰ G20 ਦੇ ਜੇ 300 ਹੋਰਡਿੰਗ ਨੇ, 220 ਮੋਦੀ ਦੇ ਨੇ, 4 ਚਫੇਰੇ ਕੱਟ ਆਫ ਮੋਦੀ ਗਰੀਬਾਂ ਦੀਆਂ ਆਬਾਦੀਆਂ ਲੈਵਲ ਕਰਤੀਆਂ, ਆਇਰਨ ਦੀਆਂ ਕੰਧਾਂ ਖੜੀਆਂ ਕਰਤੀਆਂ ਕਿ ਦਿੱਲੀ G20 ਦੇ ਆਉਣਗੇ। ਔਰ ਕਹਿਣ ਜੀ ਅੱਜ ਤੱਕ ਬੜਿਆਂ ਨੇ G20 ਕਰਾਇਆ, ਜਿੱਦਾਂ ਦਾ ਭਾਰਤ ਨੇ ਕਰਾਇਆ ਉਹਨੇ ਦੱਸਤਾ ਕਿ ਈਵੈਂਟ ਕੀ ਹੁੰਦੀ ਹੈ ਜਾਂ ਦੂਸਰਾ ਕੀ ਹੁੰਦਾ।
ਔਰ ਅਸੀਂ ਵਿਸ਼ਵ ਗੁਰੂ ਬਣ ਗਏ ਆ, ਦੇਖੋ ਸਾਡੇ ਲਈ ਕੀ ਹੋਇਆ ਕੀ ਨਹੀਂ। ਲੇਕਿਨ ਉਹ ਜਿਵੇਂ ਕੁਦਰਤ ਜਿਹੜੀ ਹੈ, ਔਰ ਇਹਨੂੰ ਵੀ ਜੇ ਮੌਤ ਦੇ ਹਵਾਲੇ ਨਾਲ ਇਹ ਕਹਿਣਾ ਹੋਏ, ਜਿਹਨੂੰ ਜਦੋਂ ਜਨਮ ਦੇ ਹਵਾਲੇ ਨਾਲ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਕਿ ਵੀ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਦਕ ਲਾਟ ਤਰ ਪੈਖਤ ਪੇਖਤ ਹੀ ਜਮ ਰਾਓ ਹਸੈ, ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਕਿ ਜਦੋਂ ਬੱਚਾ ਵੱਡਾ ਹੋ ਰਿਹਾ ਹੁੰਦਾ, ਮਾਂ ਸਮਝਦੀ ਹੈ ਕਿ ਵੀ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਕਿ ਪੁੱਤਰ ਮੇਰਾ ਵੱਡਾ ਹੋ ਰਿਹਾ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਉਹਨੂੰ ਭੋਲੀ ਵਿਚਾਰੀ ਨੂੰ ਇਹ ਨਹੀਂ ਪਤਾ ਵੱਡਾ ਨਹੀਂ ਹੋ ਰਿਹਾ, ਇਹਦੀ ਉਮਰ ਘਟ ਰਹੀ ਹੈ, ਕਿਉਂਕਿ ਜੋ ਉਹਨੂੰ ਮਿਲਿਆ ਉਸ ਦਾ ਖਰਚਾ ਹੋ ਰਿਹਾ। ਔਰ ਇਹ ਜਿਉਂ-ਜਿਉਂ ਉਹ ਲਾਡ ਕਰਦੀ ਹੈ ਤਿਉਂ-ਤਿਉਂ ਮੌਤ ਦਾ ਦੇਵਤਾ ਫਰਿਸ਼ਤਾ ਹੱਸ ਰਿਹਾ ਹੁੰਦਾ ਕਿ ਤੇਰਾ ਨਹੀਂ, ਇਹ ਮੇਰਾ ਹੈ, ਮੇਰੇ ਵੱਲ ਆ ਰਿਹਾ ਹੈ। ਤਾਂ ਯਾਦ ਦਹਾਨੀ ਹੈ ਇਨਸਾਨ ਦੇ ਲਈ। ਸੋ ਇਹ ਜਿਹੜੇ ਹਾਕਮ, ਜਿਹੜੀਆਂ ਹਕੂਮਤਾਂ, ਜਿਹੜੇ ਇੰਡੀਵਿਜੂਅਲ ਹੰਕਾਰ ਦੇ ਵਿੱਚ ਅੰਨੇ ਹੁੰਦੇ ਨੇ ਔਰ ਉਹਨਾਂ ਨੂੰ ਹੋਰ ਸਭ ਕੁਝ ਦਿਸਣੋਂ ਹਟ ਜਾਂਦਾ ਹੈ, ਤੇ ਉਹ ਵੀ ਗੁਰੂ ਸਾਹਿਬ ਦੀ ਇਹ ਯਾਦ ਦਹਾਨੀ ਹੈ ਕਿ ਭਾਈ ਅਲਟੀਮੇਟਲੀ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੇ। ਕਿਸੇ ਹੋਰ ਨੂੰ ਜਿਹੜਾ ਉਹਨਾਂ ਨੂੰ ਡਿਸਟਰੋਏ ਕਰਨ ਦੀ ਲੋੜ ਨਹੀਂ ਹੁੰਦੀ। ਉਹ ਉਸ ਪ੍ਰਾਈਡ ਦੇ ਵਿੱਚ, ਉਸ ਹੰਕਾਰ ਦੇ ਵਿੱਚ, ਉਸ ਹੁਮ ਦੇ ਵਿੱਚ, ਉਸ ਐਰੋਗੈਂਸ ਦੇ ਵਿੱਚ ਹੀ ਮਾਰੇ ਜਾਂਦੇ ਨੇ। ਔਰ ਇਹੀ ਹਾਲ ਇਹ ਭਾਰਤ ਦੇ ਹਾਕਮਾਂ ਦਾ, ਭਾਰਤ ਦੀ ਸਟੇਟ ਦਾ, ਇਹਨਾਂ ਹਿੰਦੂ ਤਵੀਆਂ ਦਾ ਜੋ ਅਰਸ਼ ਤੋਂ ਫਰਸ਼ ਤੇ ਆ ਕੇ ਡਿਗੇ। G20 ਅਜੇ ਓਵਰ ਹੀ ਹੋਇਆ ਸੀ ਔਰ ਇਹਨਾਂ ਨੇ ਤੇ ਆਪਣੇ ਜਾਣੇ ਜਿੱਥੇ ਆਪਣਾ ਖੇਲ ਰਚਾਇਆ, ਉੱਥੇ ਉਹਨਾਂ ਨੇ ਰੱਜ ਕੇ ਜਸਟਿਨ ਟਰੂਡੋ ਨੂੰ ਜਿਹੜਾ ਬਦਨਾਮ ਕਰਨ ਦੀ, ਉਹਦੀ ਭੰਡੀ, ਉਸ ਨੂੰ ਇਨਸਲਟ, ਹਿਊਮਿਲੇਟ ਕਰਨ ਕਿਸ ਹੱਦ ਤੱਕ ਗਏ, ਉਸੀ ਕਹਾਣੀ ਕਈ ਵਾਰ ਉਹ ਦੁਹਰਾਈ ਹੈ। ਲੇਕਿਨ ਅਸੀਂ ਜਿੱਥੇ ਆਫਰੀਨ ਹੈ ਜਸਟਿਨ ਟਰੂਡੋ ਨੂੰ ਕਿ ਉਸ ਨੇ ਆਪਣਾ ਕਿਤੇ ਵੀ, ਨਾ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ, ਨਾ ਆਪਣੇ ਬਿਆਨ ਦੇ ਵਿੱਚ, ਆਫੀਸ਼ੀਅਲ ਸਟੇਟਮੈਂਟ 'ਚ ਆਪਣਾ ਟੈਂਪਰ ਲੂਜ਼ ਨਹੀਂ ਕੀਤਾ, ਆਪਣਾ ਬੈਲੈਂਸ ਲੂਜ਼ ਨਹੀਂ ਕੀਤਾ, ਪਰ ਬਿਲਕੁਲ ਫੋਕਸਡ ਉਸ ਨੇ ਇਹ ਤੱਤ ਆਪਣੀਆਂ ਏਜੰਸੀਆਂ ਦੀ ਇਨਪੁਟ, ਬਾਤ ਸਾਹਮਣੇ ਆਇਆ ਕਿ 5 ਆਈਜ਼ ਕੰਟਰੀਜ਼ ਦੇ ਇਨਪੁਟ ਜਿਹਦੇ 'ਚ ਅਮਰੀਕਾ ਨੇ ਟਿਪ ਆਫ ਕੀਤਾ। ਜੋ ਕਰਤੂਤ ਭਾਰਤੀ ਏਜੰਸੀਆਂ ਨੇ 18 ਜੂਨ ਨੂੰ ਸਰੀ 'ਚ ਭਾਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਕੀਤੀ ਸੀ, ਉਸ ਨੂੰ ਠੀਕ 3 ਮਹੀਨੇ ਬਾਅਦ ਉਹ G20 ਦੇ ਵਿੱਚ ਵੀ ਆਇਆ, ਹਿਊਮਿਲੇਸ਼ਨ ਵੀ ਲਈ। ਲੇਕਿਨ 18 ਸਤੰਬਰ ਨੂੰ ਉਸ ਨੇ ਖਲੋ ਕੇ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਕਿ ਇਹ ਇੰਡੀਆ ਦੇ ਰਾਜ ਸਟੇਸ਼ਨ ਡਾਇਰੈਕਟਰ ਨੂੰ ਅਸੀਂ ਇੱਥੋਂ ਕੱਢ ਰਹੇ ਔਰ ਇਹਦੇ ਲਈ ਭਾਰਤੀ ਜਿਹੜੀ ਹੈ, ਇਸ ਮਰਡਰ ਦੇ ਵਿੱਚ ਭਾਰਤੀ ਸਟੇਟ ਜਿਹੜੀ ਹੈ ਉਹ ਮੁਲਵਸ ਹੈ, ਤੇ ਇੱਕ ਵੱਡਾ ਗੇਮ ਚੇਂਜਰ ਬਣਿਆ। ਲੇਕਿਨ ਤੁਸੀਂ ਹੰਕਾਰੇ ਬੰਦੇ ਜਾਂ ਹੰਕਾਰੀ ਸਟੇਟ ਦੀ ਗੱਲ ਦੇਖੋ, ਉਦੋਂ ਤੱਕ ਵੀ ਉਹਨਾਂ ਨੂੰ ਇਸ ਗੱਲ ਦਾ ਇੰਡੀਅਨ ਸਟੇਟ ਨੂੰ ਲੱਗਦਾ ਸੀ ਵੀ ਇਹ ਕੀ ਬਚੁੰਗੜਾ ਜਿਹਾ ਸਾਡੇ ਸਾਹਮਣੇ ਕਰ ਰਿਹਾ। ਉਹਨਾਂ ਨੇ ਵੀਜ਼ਾ ਸਰਵਿਸ ਉਹਨਾਂ ਦੇ ਕੱਢਤੇ ਵੀ ਚਲੋ ਆਪਣੇ 41 ਡਿਪਲੋਮੈਟ ਇੱਥੋਂ ਨਿਕਲੋ, 42 ਉਹਨਾਂ ਦੇ ਡਿਪੈਂਡੈਂਟ ਨਿਕਲੋ, ਵੀਜ਼ਾ ਸਰਵਿਸ ਕੈਂਸਲ, ਔਰ ਇਹ ਉਹ ਨਾਲ ਦੀ ਨਾਲ ਸਾਡੇ ਸਿਕਿਉਰਿਟੀ ਪਰਸਨਲ ਨੂੰ ਥ੍ਰੈਟ ਹੈ। ਯਾਨੀ ਤੂੰ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਉਹ ਜਨਾਨੀਆਂ ਦੇ ਖੇਖਣ, ਵੀ ਇਹਨਾਂ ਨੇ ਇੰਨੇ ਕੁ ਖੇਖਣ ਇਸ ਦੇ ਉੱਤੇ ਕੀਤੇ ਕਿ ਵੀ, ਲੇਕਿਨ ਉਹਨੇ ਆਪਣਾ ਪੀਸ ਆਫ, ਉਹਨਾਂ ਨੂੰ ਲੱਗਾ ਕਿ ਵੀ ਕੀ ਹੈ, ਕੋਈ ਗੱਲ ਨਹੀਂ ਹੈ, ਮਾੜਾ ਮੋਟਾ। ਉਹਨੇ ਟ੍ਰੇਡ ਪੈਕਟ ਵੀ ਕੈਂਸਲ ਕੀਤਾ, ਟ੍ਰਿਪ ਵੀ ਕੈਂਸਲ ਕੀਤੀ। ਔਰ ਦੂਸਰਾ ਜਦੋਂ ਮੁੜ ਕੇ ਤੁਣਕਾ ਵੱਜਣਾ ਸ਼ੁਰੂ ਹੋਇਆ ਅਮਰੀਕਾ ਦਾ, ਔਰ ਫਿਰ ਜਿਹੜੀ ਪਿਛਲੇ ਦਿਨਾਂ 'ਚ ਕੈਲੀਫੋਰਨੀਆ ਦੇ ਵਿੱਚ FBI ਦੇ ਹੈੱਡ ਦੇ ਸੱਦੇ ਦੇ ਉੱਤੇ I5 ਮੁਲਕਾਂ ਦੇ ਇੰਟੈਲੀਜੈਂਸ ਚੀਫ ਪਾਲੋ ਆਲਟੋ ਕੈਲੀਫੋਰਨੀਆ 'ਚ ਮਿਲੇ, ਔਰ ਜਾ ਕੇ ਫਿਰ ਆਸਟ੍ਰੇਲੀਆ ਵਾਲਿਆਂ ਨੇ ਵੀ ਮੂੰਹ 'ਚੋਂ ਆਵਾਜ਼ ਕੱਢੀ, ਨਿਊਜ਼ੀਲੈਂਡ ਵਾਲਿਆਂ ਨੇ ਵੀ ਕੱਢੀ, ਔਰ ਅਮਰੀਕਾ ਨੇ ਰਿਪੀਟਡਲੀ ਉਹਨਾਂ ਦੇ ਵਾਈਟ ਹਾਊਸ, ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ, ਇਹ ਉਹ, ਉਹਨਾਂ ਸਾਰਿਆਂ ਨੇ ਕਿ ਕੋਆਪਰੇਟ ਵਿਦ ਕੈਨੇਡਾ। ਔਰ ਉਦੋਂ ਕਿਨਾਂ ਨੂੰ ਥੋੜ੍ਹੀ ਜਿਹੀ ਜਿਹੜੀ ਹੈ ਇਹ ਸਮਝ ਆਉਣੀ ਸ਼ੁਰੂ ਹੋਈ ਕਿ ਵੀ ਇਹ ਤਾਂ ਖੇਡ ਹੀ ਜਿਹੜੀ ਹੈ ਇਹ ਹੋਰ ਬਣ ਗਈ ਹੈ। ਉਦੋਂ ਅਜੇ 2 ਹਫ਼ਤੇ ਪਹਿਲਾਂ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਜੀ ਅਸੀਂ ਉਹ ਵੀਜ਼ਾ ਸਰਵਿਸ ਫਲਾਣੀ ਰਿਸਟੋਰ ਕਰ ਰਹੇ ਹਾਂ, ਫਲਾਣੀਆਂ ਕੈਟਾਗਰੀਜ਼ ਦੀਆਂ। ਅਜੇ 5 ਦਿਨ ਪਹਿਲਾਂ ਉਹਨੇ ਫੋਰਨ ਮਿਨਿਸਟਰ ਨੇ ਕਿਹਾ ਕਿ ਜੀ ਵੀ ਆਰ ਲੁਕਿੰਗ ਫਾਰ ਮੋਰ ਪ੍ਰੂਫਸ ਫਰੋਮ ਕੈਨੇਡਾ, ਸਾਨੂੰ ਹੋਰ ਸਬੂਤ ਚਾਹੀਦੇ ਨੇ। ਲੇਕਿਨ ਫਿਰ ਵੀ ਉਹਨਾਂ ਨੂੰ ਇਹ ਸੀ ਕਿ ਜੀ ਅਮਰੀਕਾ ਨੇ ਸਾਡੇ ਨਾਲ ਸਟ੍ਰੈਟੇਜਿਕ ਪਾਰਟਨਰ, ਔਰ
ਇਹ ਤੁਸੀਂ ਇਹਨਾਂ ਦੀ ਕਰਤੂਤ ਦੇਖੋ ਕਿ ਜਿਸ ਦਿਨ 18 ਜੂਨ ਨੂੰ ਮੋਦੀ ਅਮਰੀਕਾ ਦੀ ਧਰਤੀ ਤੇ ਲੈਂਡ ਕਰ ਰਿਹਾ ਹੈ, ਕਿਉਂਕਿ ਜਿਹੜਾ ਉਹ 22 ਜੂਨ ਨੂੰ ਉਹਦੇ ਨਾਲ ਮੀਟਿੰਗ ਸੀ ਬਾਈਡਨ ਦੇ ਨਾਲ ਵਾਈਟ ਹਾਊਸ ਦੇ ਵਿੱਚ, ਉਸ ਤੋਂ ਪਹਿਲਾਂ ਉਹਨੇ US ਜੁਆਇੰਟ ਹਾਊਸ ਨੂੰ ਐਡਰੈਸ, ਉਸ ਦਿਨ ਹਰਦੀਪ ਨਿੱਜਰ ਦਾ ਮਰਡਰ ਹੁੰਦਾ ਹੈ, ਉਸ ਤੋਂ 3 ਦਿਨ ਪਹਿਲਾਂ ਅਵਤਾਰ ਸਿੰਘ ਖੰਡੇ ਦਾ। ਯਾਨੀ ਉਹਨਾਂ ਨੇ ਆਪਣੇ ਵੱਲੋਂ ਤਾਂ ਇਹ ਹੋਇਆ ਕਿ ਦੇਖੋ ਇਹ ਤਾਂ ਮੈਟਰ ਹੀ ਨਹੀਂ ਕਰਦਾ, ਪਰ ਉਹੀ ਅਮਰੀਕਾ ਜਿਹੜਾ ਅਲਟੀਮੇਟਲੀ ਉਸ ਨੇ ਇਸ ਦੇ ਉੱਤੇ, ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈ, ਤੁਸੀਂ ਇੱਕ ਮੁਲਕ ਦੀ ਸੋਵਰਨਿਟੀ ਵਾਇਲੇਟ ਕਰ ਰਹੇ ਹੋ, ਉਸ ਦੇ ਸ਼ਹਿਰੀ ਨੂੰ ਮਾਰ ਰਹੇ ਹੋ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ ਟਰੰਪ ਈਰਾ ਦੇ ਵੇਲੇ ਇੱਕ ਇਹਨਾਂ ਨੇ, ਕਿਉਂਕਿ ਟਰੰਪ ਤੋਂ ਪਹਿਲਾਂ ਜਿਹੜਾ ਓਬਾਮਾ ਵੇਲੇ ਵੀ, ਜੂਨੀਅਰ ਬੁਸ਼ ਵੇਲੇ ਵੀ, ਇਨਫੈਕਟ 9/11 ਤੋਂ ਬਾਅਦ ਅਮਰੀਕਾ ਨੇ ਜਿਹੜਾ ਉਹ ਇੰਡੀਆ ਦੇ ਵੱਲ ਥੋੜ੍ਹਾ ਜਿਹਾ ਝੁਕਾਅ ਕੀਤਾ, ਹੌਲੀ ਹੌਲੀ ਡੀਹਾਈਫਨੇਟ ਕੀਤਾ ਪਾਕਿਸਤਾਨ ਦੇ ਨਾਲ ਫੋਰਨ ਪਾਲਿਸੀ ਨੂੰ, ਔਰ ਫਿਰ ਜਿਹੜਾ ਟਰੰਪ ਤੱਕ ਪਹੁੰਚਦੇ ਆ ਉਹਨਾਂ ਨੇ ਕਿਹਾ ਜੀ ਅਸੀਂ 2+2 ਡਾਇਲੋਗ ਕਰਾਂਗੇ, ਜਿਹੜਾ ਉਹ ਹਰ ਸਾਲ ਹੋਏਗਾ। 2+2 ਦਾ ਮਤਲਬ ਹੈ ਕਿ ਇੰਡੀਆ ਦਾ ਫੋਰਨ ਮਿਨਿਸਟਰ, ਇੰਡੀਆ ਦਾ ਡਿਫੈਂਸ ਮਿਨਿਸਟਰ ਔਰ ਅਮਰੀਕਾ ਦਾ ਸੈਕਟਰੀ ਆਫ ਸਟੇਟ ਐਂਡ ਸੈਕਟਰੀ ਆਫ ਡਿਫੈਂਸ, ਇੱਥੇ ਮਿਨਿਸਟਰ ਲਫ਼ਜ਼ ਨਹੀਂ ਇਸਤੇਮਾਲ ਕੀਤਾ ਜਾਂਦਾ, ਉਹ ਸਿਰਫ ਰਿਲੀਜੀਅਸ ਕੋਨੋਟੇਸ਼ਨ ਹੈ ਉਹਦੀ, ਇੱਥੇ ਸੈਕਟਰੀ ਕਹਿੰਦੇ ਨੇ। ਉਹਨਾਂ ਦਾ ਡਾਇਲੋਗ ਹੋਏਗਾ, ਕਦੇ ਉਹ ਇੱਕ ਸਾਲ ਇੱਧਰ ਆ ਜਾਂਦੇ ਨੇ, ਇੱਕ ਸਾਲ। ਹੁਣ ਪਿਛਲੇ ਦਿਨ ਜਿਹੜਾ ਹੈ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਔਰ ਜ਼ਾਹਰ ਹੈ ਕਿ ਵੀ ਉਹਨਾਂ ਦੇ ਸੈਕਟਰੀ ਆਫ ਡਿਫੈਂਸ ਜਿਹੜੇ ਨੇ ਉਹ ਦਿੱਲੀ ਗਏ ਹੋਏ ਨੇ, 1-to-1 ਮੀਟਿੰਗ, 2+2 ਡਾਇਲੋਗ। ਇਹ 5ਵਾਂ ਸੈਸ਼ਨ ਹੈ, ਯਾਨੀ 5 ਸਾਲ ਪਹਿਲਾਂ ਇਹ 2+2 ਡਾਇਲੋਗ ਦਾ ਰੁਝਾਨ ਸ਼ੁਰੂ ਕੀਤਾ ਗਿਆ। ਹੁਣ ਜ਼ਾਹਰ ਹੈ ਕਹਿਣ ਨੂੰ ਤਾਂ ਜੋ ਇਹਨਾਂ ਦੀਆਂ ਲੰਮੀਆਂ ਚੌੜੀਆਂ ਖਬਰਾਂ ਕਿ ਜੀ 3 ਇਸ਼ੂ ਜਿਹੜੇ ਨੇ ਉਹ ਖਾਸ ਫੋਕਸ ਦਾ ਹਿੱਸਾ ਰਹੇ। ਜ਼ਾਹਰ ਹੈ ਮਿਡਲ ਈਸਟ ਦੇ ਵਿੱਚ ਕੀ ਚੱਲ ਰਿਹਾ, ਇੰਡੋ ਪੈਸੀਫਿਕ, ਜਿਹਦੇ ਲਈ ਅਮਰੀਕਾ ਨੇ ਪਹਿਲਾਂ ਥਾਪੀ ਦਿੱਤੀ ਸੀ ਇੰਡੀਆ ਨੂੰ ਕਿ ਚਾਈਨਾ ਨੂੰ ਕਾਰਨਰ ਕਰਨਾ ਹੈ ਜਾਂ ਚਾਈਨਾ ਨੂੰ ਸਟਾਪ ਕਰਨਾ ਹੈ, ਔਰ ਥਰਡ ਜਿਹੜਾ ਯੂਕਰੇਨ। ਹੁਣ ਉਹਦੇ 'ਚ ਹਕੀਕਤ ਦੇ ਵਿੱਚ ਤਾਂ ਤਿੰਨੋਂ ਹੀ ਮੁੱਦਿਆਂ 'ਤੇ, ਜਿਵੇਂ ਉਹ ਪੰਜਾਬੀ 'ਚ ਕਹਿਣਾ ਹੋਏ, ਭਾਰਤ ਦਾ ਕੰਮ ਫੁਸਕ ਹੋ ਗਿਆ। ਯੂਕਰੇਨ ਦੇ ਮੁੱਦੇ 'ਤੇ ਜਿਸ ਕਿਸਮ ਦੀ ਉਹਨੇ ਡਬਲ ਲਾਈਨ ਲਈ, ਅਮਰੀਕਾ ਨੇ ਦਾ ਦਿਲ ਕੀ ਟੁੱਟਣਾ ਸੀ। ਉਹਨਾਂ ਨੇ ਕਿਹਾ ਵੀ ਇਹ ਤਾਂ ਰਸ਼ੀਅਨ ਆਇਲ ਵੀ ਖਰੀਦ ਰਿਹਾ 300 ਟਾਈਮਸ ਮੋਰ ਖਰੀਦ ਕੇ, ਉਹ ਵਾਪਸ ਉਹਨੂੰ ਜਿਹੜਾ ਰਿਫਾਈਨ ਕਰਕੇ ਜੋ ਵੀ ਪ੍ਰੋਡਕਟ ਨੇ ਯੂਰਪ ਦੀ ਮਾਰਕੀਟ 'ਚ ਵੇਚ ਕੇ, ਜਿਹੜਾ ਯੂਰਪੀਅਨ ਯੂਨੀਅਨ ਦੀਆਂ ਸੈਂਕਸ਼ਨਸ ਨੇ ਉਹਨਾਂ ਨੂੰ ਵਾਇਲੇਟ ਕਰ ਲਿਆ। ਟੈਕਨੀਕਲੀ ਭਾਵੇਂ ਵਾਇਲੇਟ ਨਹੀਂ ਕੀਤਾ, ਪਰ ਜੋ ਅਸਰ ਹੋਣਾ ਸੀ ਰੂਸ ਦੇ ਉੱਤੇ ਉਹ ਤਾਂ ਉਹਨੇ ਜ਼ਿਆਦਾ ਪੈਸੇ ਬਣਾਏ ਰੂਸ ਨੇ। ਦੂਸਰਾ ਮਿਡਲ ਈਸਟ ਦੇ ਹਵਾਲੇ ਨਾਲ ਭਾਵੇਂ ਇੰਡੀਆ ਨੇ ਜਿਹੜਾ ਉਹ ਇਜ਼ਰਾਈਲ ਦਾ ਸਾਥ ਦੇਣ ਦੀ ਲਾਈਨ ਲਈ, ਪਰ ਜਿਉਂ ਹੀ ਉਹਨੂੰ ਇਹ ਨਜ਼ਰ ਆਇਆ ਵੀ ਇੰਨੇ ਕਰੋੜ ਸਾਡੇ ਉੱਥੇ ਬੈਠੇ ਨੇ, ਸਾਰੀ ਫੋਰਨ ਐਕਸਚੇਂਜ ਉੱਥੋਂ ਆਉਂਦੀ ਹੈ, ਫਿਰ ਖੱਬੇ ਸੱਜੇ ਹੋਣ ਦੀ ਕੋਸ਼ਿਸ਼ ਕੀਤੀ, 2 ਸਟੇਟ ਫਾਰਮੂਲਾ ਤੇ ਇਹ ਉਹਦੇ 'ਚ ਵੀ ਇਹਨਾਂ ਨੇ ਆਪਣੀ ਕਿਰਕਿਰੀ ਕਰਾਈ। ਔਰ ਯੂਕਰੇਨ ਦੇ ਮੁੱਦੇ ਦੇ ਉੱਤੇ ਤਾਂ ਬਿਲਕੁਲ ਹੀ UN ਜਨਰਲ ਅਸੈਂਬਲੀ। ਸੋ ਇਹ ਤਾਂ ਇੱਕ ਕਵਰ, ਕਿਉਂਕਿ ਇਹ ਇੱਕ ਰੂਟੀਨ ਸੀ, ਇਹਨਾਂ ਦੇ ਨਾਲ ਮੁਲਾਕਾਤ ਹੋਣੀ ਸੀ, ਦੋਵੇਂ ਗਏ ਹੋਏ ਨੇ, ਫੋਰਨ ਮਿਨਿਸਟਰ ਡਿਫੈਂਸ ਮਿਨਿਸਟਰ ਆਪਸ 'ਚ ਮਿਲ ਲਏ। ਹੁਣ ਮੋਦੀ ਦੇ ਨਾਲ ਵੀ ਉਹਦੀ ਐਂਟਨੀ ਬਲਿੰਕਨ ਦੀ ਮੀਟਿੰਗ ਹੈ, ਪਰ ਅਸੀਂ ਇਹਨੂੰ ਬੜਾ ਧਿਆਨ ਦੇ ਨਾਲ ਦੇਖ ਰਹੇ ਸੀ। ਔਰ ਮੈਨੂੰ ਅੱਜ ਇਹ ਰਿਅਲਾਈਜ਼ ਹੋਇਆ, ਪਹਿਲਾਂ ਨਹੀਂ ਸੀ ਮੇਰੇ ਮਾਈਂਡ 'ਚ ਆਇਆ, ਕਿ ਵੀ ਜੇ ਅਮਰੀਕਾ ਵਾਲਿਆਂ ਨੇ 2 ਦਿਨ ਪਹਿਲਾਂ, ਜਦੋਂ ਕਿ ਇਹਨਾਂ ਨੇ ਐਂਟਨੀ ਔਰ ਮਿਸਟਰ ਲਾਇਡ ਡਿਫੈਂਸ ਸੈਕਟਰੀ ਨੇ ਮਿਲਣਾ ਸੀ, 2 ਦਿਨ ਪਹਿਲਾਂ ਉਹਨਾਂ ਨੇ ਸਿੱਖਾਂ ਨੂੰ ਮੀਟਿੰਗ ਦੇ ਲਈ ਸੱਦਿਆ। ਹੁਣ ਕਿਉਂਕਿ ਸਾਡੇ 1-2 ਵੀਰਾਂ ਨੇ ਕਿਹਾ ਕਿ ਜੀ ਬੜਾ ਜ਼ਬਰਦਸਤ ਹੋਇਆ ਜੋ ਤੁਸੀਂ ਕੀਤਾ, ਬਟ ਉਹਨਾਂ ਨੇ 2-3 ਹੋਰ ਆਰਗੇਨਾਈਜੇਸ਼ਨਸ ਕਹੀਆਂ ਜੀ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ ਨਾਲ ਰੱਖਣਾ ਚਾਹੀਦਾ ਸੀ। ਤੇ ਅਸੀਂ ਵੈਸੇ ਕੱਲ੍ਹ ਵੀ ਦੱਸਿਆ ਸੀ ਕਿ ਇਹ ਮੀਟਿੰਗ ਅਸੀਂ ਨਹੀਂ ਸੀ ਮੰਗੀ ਜਾਂ ਸਾਡੇ ਕਿਸੇ ਗਰੁੱਪ ਦੇ ਕਹਿਣ 'ਤੇ ਨਹੀਂ ਹੋਈ, ਇਹ ਉਹਨਾਂ ਨੇ ਇਨੀਸ਼ੀਏਟ ਕੀਤੀ, FBI ਨੇ ਕੀਤੀ, ਔਰ ਉਹਦੇ 'ਚ ਜਸਟਿਸ ਡਿਪਾਰਟਮੈਂਟ ਔਰ ਹੋਮਲੈਂਡ ਸਿਕਿਉਰਿਟੀ ਇਨਵੋਲਵ ਹੋਈ। ਹੋ ਸਕਦਾ ਜਿਹੜੇ ਦੂਸਰੇ ਗਰੁੱਪਸ ਨੇ ਉਹਨਾਂ ਦੇ ਨਾਲ ਉਹ ਆਪਣੇ ਤੌਰ 'ਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਸਕੈਜੂਲ ਕਰਨ, ਸਾਨੂੰ ਨਹੀਂ ਹੈ ਇਹ ਉਹਨਾਂ ਦੇ ਨਹੀਂ, ਪਰ ਇਹਦੀ ਟਾਈਮਿੰਗ, ਕਿਉਂਕਿ ਜਿਵੇਂ ਉਹਨਾਂ ਨੇ ਸਾਨੂੰ ਰਿਸੀਵ ਕੀਤਾ ਜਾਂ ਜਿਸ ਕਿਸਮ ਦੀ 2 ਘੰਟੇ ਦੀ ਪ੍ਰੈਜੈਂਟੇਸ਼ਨ ਸੀ, ਉਹ ਤਾਂ ਆਪਣੇ ਆਪ 'ਚ ਹੀ ਦੱਸਦੇ ਸੀ ਕਿ ਭਾਈ ਅਮਰੀਕਨ ਲਾ ਐਨਫੋਰਸਮੈਂਟ ਜਾਂ ਇੰਟੈਲੀਜੈਂਸ, ਹਾਲਾਂਕਿ ਉਹ ਕੋਈ ਲਾ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਨਹੀਂ ਨੇ, ਪਰ ਇਹਨਾਂ ਦੀ ਇਨਪੁਟ ਦੇ ਉੱਤੇ ਹੀ ਅਲਟੀਮੇਟਲੀ ਲਾ ਮੇਕਰ ਔਰ ਓਪੀਨੀਅਨ ਮੇਕਰ ਜਿਹੜੇ ਨੇ ਉਹ ਡਿਪੈਂਡ ਕਰਦੇ ਨੇ। ਸੋ ਜਿਸ ਕਿਸਮ ਦੀ ਸਿੰਪੈਥੈਟਿਕ ਕਾਰਡ ਨਜ਼ਰ ਆਈ, ਮੈਨੂੰ ਇਹ ਲੱਗਾ ਕਿ ਵੀ ਇਨ ਜਨਰਲ, ਕਿਉਂਕਿ ਸਿੱਖ ਵਿਕਟਮ ਨੇ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ ਹੈ, ਬਾਕੀ ਇੱਥੇ ਅਮਰੀਕਾ 'ਚ ਇਹਨਾਂ ਨੇ ਇੱਦਾਂ ਦੀ ਕਰਤੂਤ ਕਰਨੀ ਸੀ, FBI ਨੇ ਵਾਰਨ ਕੀਤਾ, ਤੇ ਉਹਦੇ ਲਈ
ਲੇਕਿਨ ਜਦੋਂ ਮੈਂ ਅੱਜ ਇਹ ਦੇਖਿਆ ਮੈਂ ਆਖਿਆ ਵੀ ਉੱਥੇ ਜਾ ਕੇ ਤਾਂ ਐਂਟਨੀ ਬਲਿੰਕਨ ਨੇ ਦਿੱਲੀ 'ਚ ਖਲੋ ਕੇ ਭਾਰਤ ਦੀ ਬਾਂਹ ਮਰੋੜੀ ਹੈ ਚੰਗੀ ਤਰ੍ਹਾਂ ਕਿ ਵੀ ਕੋਆਪਰੇਟ ਕਰੋ ਕੈਨੇਡਾ ਦੇ ਨਾਲ। ਤੇ ਮੈਨੂੰ ਇਹ ਸਮਝ ਆਈ ਕਿ ਇਹਦੀ ਟਾਈਮਿੰਗ ਵੀ ਜਿਹੜੀ ਸੀ ਉਹਨਾਂ ਦੀ, ਕਿਉਂਕਿ ਇਹ ਜਿਹੜੀ ਟਾਈਮਿੰਗ ਜਿਹੜੀ ਮੀਟਿੰਗ ਬੁੱਧਵਾਰ ਹੋਈ ਉਹਨਾਂ ਦੀ ਰਿਕੁਐਸਟ ਦੇ ਉੱਤੇ, ਇਹ ਆਲਮੋਸਟ ਇੱਕ ਦਿਨ ਪਹਿਲਾਂ ਉਹ ਸਾਰੇ ਤੋਂ ਸੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਔਰ ਇਹ ਅੱਜ ਬਲੂਮਬਰਗ, ਵਾਸ਼ਿੰਗਟਨ ਪੋਸਟ, ਵਾਸ਼ਿੰਗਟਨ ਟਾਈਮਜ਼, LA ਟਾਈਮਜ਼, ਉਹਨਾਂ ਦੀ PTI ਵੀ ਜਿਹੜੀ ਹੈ ਉਹਨਾਂ ਨੇ ਪਹਿਲਾਂ ਤਾਂ ਬੜਾ ਗਲੋਬਲ ਜੀ ਇੰਡੋ ਪੈਸੀਫਿਕ ਯੂਕਰੇਨ ਤਾਂ ਫਲਾਣਾ ਡਿਸਕਸ ਹੋਇਆ, ਪਰ ਹੁਣ ਇੰਨੀ ਵੱਡੀ ਖਬਰ ਕਿ ਐਂਟਨੀ ਬਲਿੰਕਨ ਉੱਥੇ ਖਲੋ ਕੇ ਪ੍ਰੈਸ ਕਾਨਫਰੰਸ ਕਹਿ ਰਿਹਾ। ਔਰ ਮੈਂ ਇਸ ਦੇ ਲਈ ਜਿਹੜੀ ਹੈ ਉਹ ਬਲੂਮਬਰਗ ਦੀ ਸਟੋਰੀ ਨੂੰ ਕਰਦਾ ਕਿਉਂਕਿ ਮੋਰ ਐਕਸਪਲਿਸਿਟ ਹੈ। ਬਲਿੰਕਨ ਸੇਜ਼ ਇੰਡੀਆ ਮਸਟ ਅਸਿਸਟ ਕੈਨੇਡਾ ਵਿਦ ਸਿੱਖ ਮਰਡਰ ਪ੍ਰੋਬ, ਇਹ ਹੈਡਲਾਈਨ। ਉੱਥੇ ਦਿੱਲੀ ਖਲੋ ਕੇ ਕਿਹਾ ਵੀ ਕੋਆਪਰੇਟ ਕਰੋ ਉਹਨਾਂ ਨਾਲ, ਕੈਨੇਡਾ ਨਾਲ, ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਤੁਸੀਂ ਕੀਤਾ। ਔਰ ਉਹਨੇ ਕਿਹਾ ਕਿ ਵੀ US Secretary of State Antony Blinken said he wants India to work with Canada on its investigation into the murder of a Sikh separatist leader which has caused a rift between two of Washington's key partners। ਹੁਣ ਤੁਸੀਂ ਦੇਖੋਗੇ ਕਿ ਇਹ ਨਾ ਦਹਿਸ਼ਤਗਰਦ ਲਫ਼ਜ਼ ਇਸਤੇਮਾਲ ਕਰਦੇ ਨੇ, ਸੈਪਰੇਟਿਸਟ, ਕਿ ਜਿਹੜੇ ਸਿੱਖ ਅੱਡ ਹੋਣਾ ਚਾਹੁੰਦੇ ਨੇ। ਸੋ ਨਾਲ ਦੀ ਨਾਲ ਉਹਨਾਂ ਨੇ ਬਿਲਕੁਲ ਕਿਹਾ ਕਿ ਭਾਈ ਅਸੀਂ ਤੁਹਾਨੂੰ, ਬਲਿੰਕਨ ਟੋਲਡ ਰਿਪੋਰਟਰਸ ਫਰਾਈਡੇ, ਹੁਣ ਇਹੀ ਇੰਡੀਆ ਹੈ ਜਿਹਨੇ G20 ਦੇ ਦੌਰਾਨ ਪ੍ਰੈਜ਼ੀਡੈਂਟ ਬਾਈਡਨ ਨੂੰ ਦਿੱਲੀ 'ਚ ਪ੍ਰੈਸ ਕਾਨਫਰੰਸ ਵੀ ਨਹੀਂ ਕਰਨ ਦਿੱਤੀ। ਉਹਨੇ ਵੀਅਤਨਾਮ 'ਚ ਆ ਕੇ ਕੀਤੀ। ਹੁਣ ਇਹ 2+2 ਦੀ ਮੀਟਿੰਗ ਤੋਂ ਬਾਅਦ ਬਲਿੰਕਨ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਰਿਪੋਰਟਰਸ ਨੂੰ ਕਹਿ ਰਿਹਾ ਕਿ ਭਾਈ ਦਾ ਡਿਸਪਿਊਟ ਵੁੱਡ ਰਿਕੁਆਇਰ ਕੈਨੇਡਾ ਮੂਵਿੰਗ ਫਾਰਵਰਡ ਵਿਦ ਇਟਸ ਇਨਵੈਸਟੀਗੇਸ਼ਨ ਐਂਡ ਇੰਡੀਆ ਵਰਕਿੰਗ ਵਿਦ ਕੈਨੇਡਾ ਔਨ ਇਟ। ਹੁਣ ਕੈਨੇਡਾ ਦਾ ਰੁਤਬਾ ਅਮਰੀਕਾ ਦੇ ਲਈ ਉਹ 5 ਆਈਸ ਕੰਟਰੀ ਦਾ ਮੈਂਬਰ ਵੀ ਹੈ ਔਰ G7 ਦਾ ਵੀ ਹੈ, ਵੈਸੇ ਵੀ ਅਮਰੀਕਾ ਦਾ। ਸੋ ਅਮਰੀਕਾ ਨੇ ਕੰਡੀਸ਼ਨ ਰੱਖਤੀ ਕਿ ਵੀ ਜੇ ਤੁਸੀਂ ਮੂਵ ਫਾਰਵਰਡ ਕਰਨਾ ਤੇ ਕੈਨੇਡਾ ਦੇ ਨਾਲ ਜਿਹੜਾ ਯੂ ਮਸਟ, ਲਫ਼ਜ਼ ਹੀ ਉਹਨਾਂ ਦਾ ਇਹ ਹੈ। ਉਹਨੇ ਕਿਹਾ ਕਿ ਵੀ ਇਹ ਐਜ਼ ਅ ਫਰੈਂਡ ਆਫ ਬੋਥ ਵੀ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਦੈਟ ਇੰਡੀਆ ਵਰਕ ਵਿਦ ਕੈਨੇਡਾ ਔਨ ਇਟਸ ਇਨਵੈਸਟੀਗੇਸ਼ਨ ਐਂਡ ਦੇ ਫਾਈਂਡ ਏ ਵੇ to resolve this difference in a cooperative way। ਇਹ ਮਸਟ ਹੀ ਹੈ, ਇਹ ਬਾਂਹ ਫੜੀ ਹੋਈ ਹੈ ਕਿ ਵੀ ਬੰਦੇ ਦੇ ਪੁੱਤ ਬਣੋ ਔਰ ਦੂਸਰਾ ਬਣੋ। ਔਰ ਇੰਡੀਆ ਨੇ ਹੁਣ ਕੀ ਕਹਿਣਾ ਸੀ ਇਸ ਦੇ ਉੱਤੇ, ਉਹਨਾਂ ਦਾ ਜਿਹੜਾ ਸੈਕਟਰੀ ਹੈ, ਫੋਰਨ ਸੈਕਟਰੀ ਵਿਨੇ ਕਵਾਤੜਾ, ਉਹਨੇ ਕਿਹਾ ਜੀ ਇੰਡੀਆ ਸੇਜ਼ ਇਟ ਰਿਮੇਨਸ ਕੰਸਰਨਡ ਅਬਾਊਟ ਖਾਲਿਸਤਾਨ ਮੂਵਮੈਂਟ ਵਿਚ ਏਮਸ ਟੂ ਕ੍ਰੀਏਟ ਏ ਸੈਪਰੇਟ ਹੋਮਲੈਂਡ ਫॉर ਸਿੱਖਸ ਇਨ ਇੰਡੀਆ। ਹੁਣ ਆਪ ਹੀ ਕਹੀ ਜਾਂਦੇ ਨੇ ਸਾਨੂੰ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ, ਅਸੀਂ ਤਾਂ PR ਫਰਮ ਵੀ ਹਾਇਰ ਕਰਦੇ ਕਿੰਨੀਆਂ ਜਿੰਨੀਆਂ ਮਰਜ਼ੀ ਉਹ ਆਪ ਹੀ ਕਹੀ ਜਾਂਦੇ ਨੇ ਜੀ ਅਸੀਂ ਇਹ ਖਾਲਿਸਤਾਨ ਨੂੰ, ਸਿੱਖ ਜਿਹੜੇ ਨੇ ਸਾਡੇ ਨਾਲ ਨਹੀਂ ਰਹਿਣਾ ਚਾਹੁੰਦੇ, ਇਹ ਖਾਲਿਸਤਾਨ ਮੰਗਦੇ ਨੇ। ਵੀ ਹੈਵ ਮੇਡ ਆਵਰ ਪੋਜੀਸ਼ਨ ਵੈਰੀ ਕਲੀਅਰ ਟੂ ਫਰੈਂਡਸ ਐਂਡ ਪਾਰਟਨਰਸ ਐਂਡ ਦੇ ਅੰਡਰਸਟੈਂਡ। ਔਰ ਜਦੋਂ ਉਹਨੂੰ ਪੁੱਛਿਆ ਵੈਨ ਆਸਕਡ ਵੈਦਰ the issue came up during the talks, the Indian diplomat did not deny the discussions or the renewed US request for India to join Canada's investigation। ਫਿਰ ਉੱਥੇ ਚੁੱਪ ਕਰ ਗਿਆ। ਉਹਨੇ ਕਿਹਾ ਜੀ ਉਹਨਾਂ ਨੇ ਕਿਹਾ ਤੁਹਾਨੂੰ ਕਿ ਵੀ ਇਹ ਰੀਨਿਊਡ ਰਿਕੁਐਸਟ ਕੀਤੀ ਹੈ ਵੀ ਕੋਆਪਰੇਟ ਕਰੋ ਕੈਨੇਡਾ ਦੇ ਨਾਲ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਜਿਹੜੀ ਅਹਿਮੀਅਤ ਵਾਲੀ ਗੱਲ ਹੈ ਕਿ ਅਮਰੀਕਾ ਨੇ ਭਾਰਤ ਨੂੰ that has put India on spot, not on one occasion। ਇੱਥੇ ਵੀ ਓਪੋਜੀਸ਼ਨ ਲਗਾਤਾਰਤਾ ਨਾਲ ਰਹੀ, ਲੇਕਿਨ 2+2 ਦੀ ਇਸ ਡਾਇਰੈਕਟ ਮੀਟਿੰਗ ਦੇ ਵਿੱਚ ਇਸ ਇਸ਼ੂ ਨੂੰ ਹਾਈਲਾਈਟ ਕਰਨਾ, ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਬਹੁਤ ਵੱਡੀ ਜਿਹੜੀ ਹੈ ਉਹ ਗੱਲ ਹੈ। ਔਰ ਇਸ ਦੇ ਉੱਤੇ ਇੰਡੀਆ ਨੇ ਆਪਣਾ ਰੋਣਾ ਵੀ, ਉਹਨਾਂ ਦੇ ਮੈਂ ਮੀਡੀਆ ਨੂੰ ਦੇਖਿਆ ਜਿਵੇਂ ਦਾ ਹਿੰਦੂ ਹੈ, ਇੰਡੀਆ ਅਪਰਾਈਜ਼ਸ US ਆਫ ਇਟਸ ਕੰਸਰਨ ਔਨ ਪ੍ਰੋ ਖਾਲਿਸਤਾਨ ਐਕਟੀਵਿਟੀ ਇਨ ਕੈਨੇਡਾ। ਹੁਣ ਉਹ ਅਮਰੀਕਾ ਵਾਲੀ ਗੱਲ ਕਰ ਰਿਹਾ ਵੀ ਤੁਸੀਂ ਕੈਨੇਡਾ ਨਾਲ ਕਰ ਰਹੇ ਹੋ, ਉਹ ਕਹਿ ਰਹੇ ਦੇਖੋ ਪ੍ਰੋ ਖਾਲਿਸਤਾਨ ਐਕਟੀਵਿਟੀ। ਔਰ ਮੈਨੂੰ ਦਿਲਚਸਪ ਗੱਲ ਇਹ ਹੈ ਵੀ ਆਲਰੇਡੀ ਜਿਹੜਾ 28 ਜਨਵਰੀ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਐਲਾਨ ਹੋ ਚੁੱਕਾ ਹੈ। ਹੁਣ ਉਹ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਡ ਸੈਕਟਰੀ ਆਫ ਡਿਫੈਂਸ ਗਏ ਹੋਏ ਨੇ, ਇਹਦੇ 'ਤੇ ਉਹਨਾਂ ਨੇ ਆਵਾਜ਼ ਨਹੀਂ ਕੱਢੀ ਕਿ ਜੀ ਤੁਸੀਂ ਇਹ ਅਮਰੀਕਾ ਦੇ ਵਿੱਚ ਰੋਕੋ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਤੁਹਾਨੂੰ ਹੱਕ ਦਿੰਦੇ, ਜਿਵੇਂ ਕੈਨੇਡਾ 'ਚ ਵੀ ਚਾਰਟਰ ਆਫ ਰਾਈਟਸ ਦਿੰਦਾ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਇਹ ਅਮਰੀਕਾ ਨੇ ਜਿਵੇਂ ਟਾਈਮਿੰਗ ਹੈ ਇਹ ਆਪਣੇ ਆਪ ਦੇ ਵਿੱਚ ਦੱਸਦੀ ਹੈ ਵੀ ਉਹਨਾਂ ਨੇ ਭਾਰਤ ਨੂੰ ਕੋਈ ਆਫ ਦਾ ਹੁੱਕ ਨਹੀਂ ਕੀਤਾ, ਜਿਵੇਂ ਕੁਛ ਨੂੰ ਲੱਗਦਾ ਸੀ ਕਿ ਜੀ ਇੰਡੋ ਪੈਸੀਫਿਕ ਦੇ ਥੱਲੇ। ਔਰ ਇਹਨਾਂ ਦੇ ਮੂੰਹ 'ਤੇ ਹੋਰ ਵੀ ਚਪੇੜ ਹੈ ਵੀ ਇੱਧਰ ਉਹ ਦੋ ਉਧਰ ਗਏ ਹੋਏ ਨੇ। ਔਰ ਆਉਣ ਵਾਲੇ 2-3 ਦਿਨਾਂ ਦੇ ਵਿੱਚ ਚਾਈਨਾ ਦਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ
ਉਹ ਕੈਲੀਫੋਰਨੀਆ ਆ ਰਿਹਾ, ਬੇ ਏਰੀਆ 'ਚ ਪ੍ਰੈਜ਼ੀਡੈਂਟ ਬਾਈਡਨ ਔਰ ਸ਼ੀ ਜਿਨਪਿੰਗ ਦੀ ਮੁਲਾਕਾਤ ਹੈ। ਇਹਦਾ ਮਤਲਬ ਇਹ ਹੈ ਕਿ ਵੀ ਜਿਹੜੀ ਚਾਈਨਾ ਨਾਲ ਹੌਸਟਿਲਿਟੀ ਵਾਲੀ ਲਾਈਨ ਦੇ ਥੱਲੇ ਇੰਡੀਆ ਨੂੰ ਥੋੜ੍ਹਾ ਬਹੁਤ ਲੀਵਰੇਜ ਮਿਲ ਰਿਹਾ ਸੀ, ਉਹ ਵੀ ਜਾਂਦਾ ਲੱਗਾ। ਹੁਣ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਉਹ ਵੀ ਡੀਲ ਹੋ ਗਈ। ਈਵਨ ਜਿਹੜਾ ਹੈ ਇਹ ਸਾਰੇ ਦੇ ਚੱਲਦੇ ਆ ਜਿਹੜੀ ਹੌਸਟਿਲਿਟੀ ਹੈ, ਇਹਨਾਂ ਨੂੰ ਵੀ ਰਿਅਲਾਈਜ਼ ਹੋਇਆ ਕਿ ਭਾਈ ਹੁਣ ਜਿਹੜਾ ਈਵਨ ਚਾਈਨਾ ਦੇ ਨਾਲ ਮਿਲਣਾ ਸ਼ੀ ਜਿਨਪਿੰਗ ਨਾਲ, ਬਾਈਡਨ ਨਾਲ, ਉਹਦੇ 'ਚ ਵੀ ਜਿਹੜੇ ਇਸ਼ੂ ਨੇ ਮਿਡਲ ਈਸਟ ਕਿ ਭਾਈ ਚਾਈਨਾ ਈਰਾਨ ਨੂੰ ਥੋੜ੍ਹਾ ਰਿਸਟ੍ਰੇਨ ਰੱਖੇ ਤਾਂ ਕਿ ਈਰਾਨ ਮਿਡਲ ਈਸਟ ਦੇ ਵਿੱਚ ਨਾ ਦਖਲ ਅੰਦਾਜ਼ੀ ਕਰੇ। ਦੂਸਰਾ ਚਾਈਨਾ ਦਾ ਕੰਸਰਨ ਤਾਈਵਾਨ ਨਾਲ ਹੈ ਕਿਉਂਕਿ ਅਮਰੀਕਾ ਉਹਨੂੰ ਆਰਮਿੰਗ ਟੂ ਦਾ ਟੀਥ ਕਰ ਰਿਹਾ ਕਿ ਕੋਈ ਇਸ ਕਿਸਮ ਦਾ ਨਾ ਹੋਏ। ਪਰ ਇਹਦੇ 'ਚ ਕੋਈ ਇਹ ਦੂਸਰੀ ਮੁਲਾਕਾਤ ਹੋਏਗੀ ਬਾਈਡਨ ਦੀ ਸ਼ੀ ਜਿਨਪਿੰਗ ਨਾਲ ਆਪਣੀ ਇਸ ਟਰਮ ਦੇ ਪੀਰੀਅਡ 'ਚ। ਪਰ ਇਸ ਵੇਲੇ ਹਾਈ ਪ੍ਰੋਫਾਈਲ ਮੀਟਿੰਗ ਚਾਈਨਾ ਅਮਰੀਕਾ ਦੀ ਜਾਂ ਉਸ ਤੋਂ ਪਹਿਲਾਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਕਿੰਨੇ ਸਾਲਾਂ ਬਾਅਦ ਚਾਈਨਾ ਦੇ ਦੌਰੇ, ਇਹਦਾ ਮਤਲਬ ਇਹ ਹੈ ਕਿ ਭਾਰਤ ਦੀ ਜਿਹੜੀ ਇੰਪੋਰਟੈਂਸ ਪਹਿਲਾਂ ਇਹਨਾਂ ਨੇ ਕੁਆਡ ਕੂਡ ਬਣਾ ਕੇ ਸਮਝਦੇ ਸੀ ਕਿ ਵੀ ਇਹ ਕੁਛ ਕਰਨਗੇ, ਪਰ ਉਹਨਾਂ ਨੂੰ ਤਾਂ ਇਹ ਨਜ਼ਰ ਆ ਗਿਆ ਵੀ ਇਹ ਕੋਈ ਲਾਲਾ ਗੋਪ ਗਪੰਗਮ ਦਾਸ ਨਹੀਂ ਨੇ, ਇਹ ਤਾਂ ਲੱਲੂ ਰਾਮ ਹੀ ਨੇ। ਸੋ ਉਹਨਾਂ ਨੂੰ ਜਿਹੜਾ ਉਹਨਾਂ ਨੇ ਹੁਣ ਜਿਹੜਾ ਹੈ ਉਹ ਠੀਕ ਸ਼ੀਸ਼ਾ ਦਿਖਾਣਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਦੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵੀਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।